ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 101100, ਜਰਮਨੀ ਦੇ ਲਈ 51180904041511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 1300 768 450, 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ, ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸਰੋਤਿਓ, ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ ਤੇ ਪਟਿਆਲਾ ਸਟੂਡੀਓ ਚੋਂ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਜੀ, ਥੈਂਕ ਯੂ, ਧੰਨਵਾਦ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਹੈ, ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਕਿ ਘਰਾਂ, ਕਾਰਾਂ ਦੀ, ਕਮਰਸ਼ੀਅਲ, ਗੈਸ ਸਟੇਸ਼ਨ, ਲਿਕਰ ਸਟੋਰਾਂ ਦੀ ਉਹ ਇੰਸ਼ੋਰੈਂਸ ਕਰਦੇ। ਉਸ ਦੇ ਨਾਲ ਨਾਲ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀ ਇੰਸ਼ੋਰੈਂਸ ਵੀ ਕਰਦੇ। ਉਸ ਦੇ ਲਈ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਨੰਬਰ ਡਾਇਲ ਕਰ ਸਕਦੇ ਹੋ 408 272 2500, 408 272 2500। ਇਸ ਦੇ ਨਾਲ ਨਾਲ ਕਰਮਪਾਲ ਸਿੰਘ ਜੀ, ਜਸਜੀਤ ਕੌਰ ਜੀ ਕਲੋਵਿਸ ਤੋਂ, ਕੁਲਵੰਤ ਸਿੰਘ, ਨਵਿੰਦਰ ਕੌਰ ਨਿਊਯਾਰਕ ਤੋਂ, ਮੰਜ਼ਲ ਭਰਾ ਦਲੀਪ ਸਿੰਘ, ਅਵਤਾਰ ਸਿੰਘ, ਰਜਿੰਦਰ ਕੌਰ ਸੈਨ ਹੋਜ਼ੇ ਤੋਂ ਅਤੇ ਰਜਿੰਦਰ ਕੁਮਾਰ ਜੀ ਫਰੈਜ਼ਨੋ ਤੋਂ। ਅਸੀਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ ਨੰਬਰ 408 722 7698, 408 722 7698 ਦੇ ਉੱਤੇ। ਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਹੈ ਉਹ ਸ਼ੁਰੂ ਕਰਦੇ ਹਾਂ। ਨਹਿਰੂ ਨੂੰ ਲੈ ਕੇ ਜਿਹੜੀ ਕਾਂਗਰਸ ਤੇ ਭਾਜਪਾ ਆ, ਉਹ ਬਿਲਕੁਲ ਜੀ ਆਮੋ ਸਾਹਮਣੇ ਹੋ ਗਈ ਹੈ, ਮੈਦਾਨ ਦੇ ਵਿੱਚ ਆ ਗਏ ਜੀ। ਇਹ ਦੋਨੋਂ ਪਾਰਟੀਆਂ ਜਿਹੜੀਆਂ ਨੇ ਜੀ, ਉਹ ਸਹੀ ਪੁੱਛੋ ਤਾਂ ਮੂਰਖੀ ਬਣਾ ਰਹੀਆਂ ਨੇ ਲੋਕਾਂ ਨੂੰ। ਇਹ ਅਹਿਮ ਮਸਲੇ ਜਿਹੜੇ ਆਮ ਲੋਕਾਂ ਦੇ, ਉਹ ਛੱਡ ਕੇ ਇਹ ਨਹਿਰੂ ਵਾਲੇ ਮਸਲੇ ਦੇ ਵਿੱਚ ਜਿਹੜਾ ਜੀ ਉਹ ਉਲਝੇ ਹੋਏ ਨੇ ਜੀ। ਨਹਿਰੂ ਜਿਹੜਾ ਜੀ ਉਹ ਕਿਸੇ ਪਰਿਵਾਰ ਦਾ ਬਜ਼ੁਰਗ ਹੋ ਸਕਦਾ, ਉਹਨੂੰ ਮਨਾਈ ਜਾਣ। ਜੇ ਕਿਸੇ ਨੇ ਬਰਸੀਆਂ ਮਨਾਉਣੀਆਂ ਨੇ ਤਾਂ, ਜਾਂ ਉਹਦੇ ਜਨਮ ਦਿਨ ਜਿਹੜੇ ਉਹ ਮਨਾਉਣੇ ਨੇ, ਪਰ ਜਿਹੜੇ ਤਰੀਕੇ ਦੇ ਨਾਲ ਅੰਨਾ ਪੈਸਾ ਬਹਾ ਕੇ ਜਿਹੜਾ ਦਿੱਲੀ ਦੇ ਵਿੱਚ ਸਮਾਗਮ ਕੀਤਾ ਗਿਆ, ਦਿੱਲੀ ਚੋਣਾਂ ਦੇ ਉੱਤੇ ਜਿਹੜੀ ਅੱਕ ਹੈ ਜੀ, ਉਹ ਕਿਤੇ ਨਾ ਕਿਤੇ ਕਹੀ ਜਾ ਸਕਦੀ ਹੈ ਜੀ। ਇਹਦੇ ਵਿੱਚ ਬੋਲਦਿਆਂ ਹੋਇਆ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਵੱਛ ਭਾਰਤ ਮੁਹਿੰਮ ਦੇ ਉੱਤੇ ਟੀਕਾ ਟਿੱਪਣੀ ਕੀਤੀ ਹੈ। ਉਹਨੇ ਕਿਹਾ ਇੱਕ ਪਾਸੇ ਸਫਾਈ ਕੀਤੀ ਜਾ ਰਹੀ ਹੈ, ਦੂਜੇ ਪਾਸੇ ਸੱਤਾ ਤੇ ਬੈਠੇ ਲੋਕ ਜਿਹੜੇ ਉਹ ਜ਼ਹਿਰ ਫੈਲਾ ਰਹੇ ਨੇ। ਉਹਨੇ ਇਹ ਵੀ ਗੱਲ ਕੀਤੀ ਕਿ ਸੜਕ ਸਾਫ਼ ਕਰਨ ਦੇ ਨਾਲ ਫੋਟੋਆਂ ਖਿਚਵਾਉਣ ਦਾ ਮੌਕਾ ਇਹਨਾਂ ਨੂੰ ਮਿਲਦਾ BJP ਵਾਲਿਆਂ ਨੂੰ, ਤੇ ਉਹ ਫੋਟੋਆਂ ਖਿਚਾਉਣ ਦੇ ਵਾਸਤੇ ਹੀ ਬਿਜ਼ੀ ਨੇ ਜੀ। ਉਹਨੇ ਮੋਦੀ ਦੀ ਸਰਕਾਰ ਦੇ ਉੱਤੇ ਸਵਾਲ ਉਠਾਏ ਨੇ ਕਿ ਵਾਅਦੇ ਤਾਂ ਵੱਡੇ ਵੱਡੇ ਕੀਤੇ, ਪਰ ਕੰਮ ਜਿਹੜਾ ਉਹ ਨਹੀਂ ਹੋਇਆ ਜੀ। ਤੋਂ ਪੰਡਿਤ ਜਵਾਹਰ ਲਾਲ ਨਹਿਰੂ ਦੇ ਬਾਰੇ ਰਾਹੁਲ ਗਾਂਧੀ ਨੇ ਕਿਹਾ ਕਿ ਉਹਨੇ ਜਿਹੜੇ ਨਹਿਰੂ ਦੇ ਬਾਰੇ ਦੇ ਵਿੱਚ ਬਹੁਤ ਕੁਛ ਪੜ੍ਹਿਆ ਤੇ ਉਹ ਬਹੁਤ ਵੱਡੇ ਲੀਡਰ ਸਨ। ਸੋਨੀਆ ਗਾਂਧੀ ਨੇ ਉਹਨਾਂ ਦੇ ਮੁਕਾਬਲੇ ਦੇ ਉੱਤੇ ਹੋਰਾਂ ਨੂੰ ਉਭਾਰਿਆ ਜਾ ਰਿਹਾ। ਸ਼ਾਇਦ ਸੋਨੀਆ ਗਾਂਧੀ ਦਾ ਇਸ਼ਾਰਾ ਨਰਿੰਦਰ ਮੋਦੀ ਵੱਲ ਇਸ ਪੱਖੋਂ ਸੀਗਾ ਕਿ ਉਹ ਸਰਦਾਰ ਪਟੇਲ ਨੂੰ ਜਿਹੜਾ ਜੀ ਉਹ ਉਭਾਰ ਰਹੇ ਨੇ ਜੀ। ਤੇ ਦੂਜੇ ਪਾਸੇ ਜਿਹੜੀ ਭਾਰਤੀ ਜਨਤਾ ਪਾਰਟੀ ਆ, ਉਹਨੇ ਵੀ ਪਲਟਵਾਵਾਦ ਜਿਹੜਾ ਜੀ ਰਾਹੁਲ ਗਾਂਧੀ ਦੇ ਉੱਤੇ ਕੀਤਾ। ਉਹਨੇ ਨਲਿਨ ਕੋਹਲੀ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਸਪੋਕਸਮੈਨ ਹੈ, ਉਹਨੇ ਇਹ ਗੱਲ ਕਹੀ ਹੈ ਕਿ ਆਪਣੇ ਪੂਰੇ ਕੈਰੀਅਰ ਦੇ ਵਿੱਚ ਰਾਹੁਲ ਗਾਂਧੀ ਨੇ ਫੋਟੋਆਂ ਖਿਚਾਉਣ ਤੋਂ ਬਾਅਦ ਕੁਛ ਨਹੀਂ ਕੀਤਾ। ਉਹਨੇ ਸਵਾਲ ਕੀਤਾ ਕਿ ਲੋਕਲ ਗੱਡੀ ਦੇ ਵਿੱਚ ਸਫ਼ਰ ਕਰਨਾ, ਦਲਿਤਾਂ ਦੇ ਘਰ ਜਾਣਾ, ਆਰਡੀਨੈਂਸ ਨੂੰ ਪਾੜਨਾ। ਉਹਨੇ ਪੁੱਛਿਆ ਕਿ ਜਿਹੜਾ ਰਾਹੁਲ ਗਾਂਧੀ ਹੈ ਜੀ, ਉਹ ਦੱਸੇ ਕਿ ਉਹਦੀ ਪ੍ਰਾਪਤੀ ਕੀ ਹੈ, ਇਹ ਤੋਂ ਬਿਨਾਂ
ਕਿ ਉਹ ਜਿਹੜਾ ਜੀ ਗਾਂਧੀ ਦੀ ਵਿਰਾਸਤ ਜਿਹੜੀ ਹੈ ਜੀ ਉਹਨੂੰ ਅੱਗੇ ਤੋਰ ਰਿਹਾ ਜੀ। ਜਦੋਂ ਤੋਂ ਨਰਿੰਦਰ ਮੋਦੀ ਨੇ ਜਿਹੜਾ ਪਟੇਲ ਨੂੰ ਉਭਾਰਿਆ ਉਦੋਂ ਤੋਂ ਹੀ ਇਹ ਜ਼ਿਆਦਾ ਜਿਹੜੀ ਹੈ ਜੀ ਸ਼ੁਰੂ ਹੋਈ ਹੈ। ਵੈਸੇ ਮੇਰਾ ਖਿਆਲ ਲਿਸਨਰ ਵੀ ਜਾਣਦੇ ਹੋਣਗੇ ਕਿ ਕਿੰਨੀਆਂ ਕੁ ਇਸ ਤਰੀਕੇ ਦੇ ਜਨਮ ਦਿਨ ਦਾ ਜਿਹੜੇ ਨਹਿਰੂ ਦੇ ਪਹਿਲਾਂ ਕਾਂਗਰਸ ਨੇ ਮਨਾਏ ਨੇ ਜੀ। ਹੁਣ ਉਹਦੇ ਤੋਂ ਬਾਅਦ ਹੀ ਇੱਕ ਕਿਸਮ ਦੇ ਨਾਲ ਇੱਕਦਮ ਜਿਹੜਾ ਜੀ ਉਹ ਚੇਤਾ ਆਇਆ। ਪਰ ਜੇ ਇਤਿਹਾਸ ਪੜ੍ਹਿਆ ਜਾਵੇ ਜਿਹੜੇ ਤੱਥ ਮੌਜੂਦ ਨੇ ਉਹਦੇ ਵਿੱਚ ਜਿੰਨੇ ਕੁ ਮੈਂ ਜਾਣਦਾ, ਮੈਂ ਇਤਿਹਾਸ ਦਾ ਖੁਦ ਸਟੂਡੈਂਟ ਹਾਂ ਜੀ, ਕਿ ਜਿਹੜਾ ਪਟੇਲ ਦਾ ਰੋਲ ਆ ਜੀ ਉਹ ਬਹੁਤ ਪੋਜ਼ਿਟਿਵ ਹੈ। ਜਿੰਨੇ ਮਸਲੇ ਉਹਨੇ ਚੁੱਕੇ ਨੇ ਉਹ ਮਸਲੇ ਅੱਜ ਕੋਈ ਸਮੱਸਿਆ ਨਹੀਂ ਬਣ ਰਹੇ, ਜਦੋਂ ਕਿ ਨਹਿਰੂ ਦੇ ਵੱਲੋਂ ਜਿਹੜਾ ਜੀ ਇਹ ਜੋ ਕੁਝ ਰੌਲ ਘਚੋਲਾ ਪਾਇਆ ਗਿਆ ਉਹ ਅੱਜ ਵੀ ਮੁਲਕ ਨੂੰ ਭੁਗਤਣੇ ਪੈ ਰਹੇ ਨੇ। ਉਹਦੇ 'ਚ ਸਭ ਤੋਂ ਵੱਡੀ ਮਿਸਾਲ ਜਿਹੜੀ ਹੈ ਜੀ ਉਹ ਜੰਮੂ ਕਸ਼ਮੀਰ ਵਾਲੀ ਹੈ। ਜੀ 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 ਬਿਲਕੁਲ। ਤੇ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਇਹ ਦੋਨੋਂ ਹੀ ਪਾਰਟੀਆਂ ਮਿਲ ਜੁਲ ਕੇ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜਾ ਮੂਰਖ ਬਣਾਉਣ ਲੱਗੇ ਹੋਏ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਸਾਊਥ ਕੈਰੋਲੀਨਾ, ਜਿਹੜਾ ਅਮਰੀਕਾ ਦਾ ਇੱਕ ਸਟੇਟ ਆ, ਉਸ ਦੇ ਜਿਹੜੇ ਦੁਬਾਰਾ ਚੁਣੇ ਗਏ ਗਵਰਨਰ ਨੇ ਨਿੱਕੀ ਹੈਲੀ ਇਸ ਟਾਈਮ ਪੰਜਾਬ ਦੌਰੇ ਤੇ ਨੇ ਜੀ। ਤੁਸੀਂ ਵੱਧ ਜਾਣਦੇ ਹੋ ਜੀ, ਵੈਸੇ ਛੋਟੀ ਉਮਰ ਦੇ ਸਭ ਤੋਂ ਛੋਟੀ ਉਮਰ ਦੇ ਕਹੇ ਜਾਂਦੇ ਨੇ ਜੀ 45 ਸਾਲਾਂ ਦੇ ਇਹ ਨਮਰਤਾ ਨਿੱਕੀ ਰੰਧਾਵਾ, ਨਿੱਕੀ ਹੈਲੀ, ਉਹ ਅੱਜ ਇੱਥੇ ਜਿਹੜੇ ਚੰਡੀਗੜ੍ਹ ਦੇ ਵਿੱਚ ਪਹੁੰਚੇ ਨੇ ਜੀ। ਉਹਨਾਂ ਨੇ ਇਹ ਕਿਹਾ ਕਿ ਜਿਹੜਾ ਉਹਨਾਂ ਦਾ ਪਿਤਰੀ ਸੂਬਾ ਪੰਜਾਬ ਉਹਨੂੰ ਵਰਤਮਾਨ ਰਾਜ ਸਾਊਥ ਕੈਰੋਲੀਨਾ ਦੇ ਵਿੱਚ ਅਹਿਮ ਖੇਤਰਾਂ ਦੇ ਵਿੱਚ ਬਣਦਾ ਸਹਿਯੋਗ ਜਿਹੜਾ ਜੀ ਉਹ ਦਿੱਤਾ ਜਾਊਗਾ। ਇਹਦੇ ਵਿੱਚ ਏਰੋਸਪੇਸ, ਫਾਸਫਾਟਾ ਤੇ ਐਗਰੋ ਪ੍ਰੋਸੈਸਿੰਗ ਜਿਹੜੀਆਂ ਸਨਅਤਾਂ ਬਾਰੇ ਉਹਨਾਂ ਨੇ ਗੱਲਬਾਤ ਜਿਹੜੀ ਹੈ ਜੀ ਉਹ ਕੀਤੀ ਹੈ। ਇੱਥੇ ਉਹਨਾਂ ਨੇ ਮੁਲਾਕਾਤ ਕੀਤੀ ਹੈ ਜੀ ਕੁਝ ਸਰਕਾਰ ਦੇ ਆਗੂਆਂ ਦੇ ਨਾਲ ਵੀ। ਉਹਨਾਂ ਨੇ ਕਿਹਾ ਕਿ ਪੰਜਾਬ ਆਉਣ ਦੀ ਉਹਦੀ ਹਮੇਸ਼ਾ ਜਿਹੜੀ ਹੈ ਜੀ ਉਹ ਇੱਛਾ ਰਹੀ ਹੈ, ਪਰ ਹੁਣ 40 ਸਾਲ ਮਗਰੋਂ ਉਹ ਇੱਥੇ ਪੰਜਾਬ ਦੇ ਵਿੱਚ ਜਿਹੜੀ ਹੈ ਜੀ ਉਹ ਆਈ ਹੈ। ਉਹਨੇ ਕਿਹਾ ਕਿ ਉਹਦੇ ਮਾਪੇ ਵੀ ਪੰਜਾਬ ਆਉਣਾ ਚਾਹੁੰਦੇ ਸੀਗੇ ਪਰ ਆਏ ਨਹੀਂ। ਨਿੱਕੀ ਹੈਲੀ ਦਾ ਬੜਾ ਜ਼ੋਰਦਾਰ ਸਵਾਗਤ ਜਿਹੜਾ ਜੀ ਇੱਥੇ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ। ਖਾਸ ਤੌਰ ਦੇ ਉੱਤੇ ਲੋਕ ਜਿਹੜੇ ਉਹਦੀ ਇੱਕ ਝਲਕ ਵੇਖਣ ਦੇ ਵਾਸਤੇ ਦੇਖ ਰਹੇ ਸਨ, ਕਿਉਂਕਿ ਛੋਟੀ ਗੱਲ ਨਹੀਂ ਹੁੰਦੀ ਦੂਸਰੇ ਮੁਲਕ ਦੇ ਵਿੱਚ ਜਾ ਕੇ ਇਸ ਲੈਵਲ ਦੀ ਜਿਹੜੀ ਹੈ ਜੀ ਉਹ ਤਰੱਕੀ ਕਰ ਲੈਣੀ। ਜੀ ਬਿਲਕੁਲ। ਸੋ ਦੇਖਦੇ ਹਾਂ ਵੀ ਇਹ ਜਿਹੜੀਆਂ ਗੱਲਾਂ ਤਾਂ ਕਰਕੇ ਆਏ ਨੇ ਵੀ ਕੀ ਉੱਥੇ ਦੀ ਸਰਕਾਰ ਵਾਕਿਆ ਹੀ ਜਿਹੜੀ ਪੰਜਾਬ ਦੀ ਸਰਕਾਰ ਆ ਇਹ ਇਹਨਾਂ ਦੇ ਨਾਲ ਮਿਲ ਜੁਲ ਕੇ ਖਾਸ ਕਰਕੇ ਜਿਹੜੇ ਆਪਣਾ ਐਗਰੀਕਲਚਰ ਨੂੰ ਲੈ ਕੇ ਆ ਕੋਈ ਸਮਝੌਤੇ ਕਰਦੀ ਆ ਜਾਂ ਗੱਲਾਂ ਬਾਤਾਂ ਸਾਰਦੀ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਆ ਪੰਜਾਬ ਸਰਕਾਰ ਦਾ ਜਿਹੜਾ ਖਾਲੀ ਖਜ਼ਾਨਾ ਹੈ ਉਹ ਫੇਰ ਖਾਲੀ ਹੋਇਆ ਜੀ। ਦੇਣਦਾਰੀਆਂ ਜਿੰਨੀਆਂ ਵੀ ਸੀਗੀਆਂ ਉਹ ਸਾਰੀਆਂ ਰੋਕਤੀਆਂ। ਐਕਚੁਅਲੀ ਨਾ ਜੀ ਜਿਹੜਾ ਚੱਲ ਰਿਹਾ, ਮੈਂ ਅੱਗੇ ਵੀ ਇੱਕ ਦਿਨ ਇਸ਼ਾਰਾ ਕੀਤਾ ਸੀ ਵੀ ਸੋਮਵਾਰ ਨੂੰ ਫੜ ਲਏ ਇੱਧਰੋਂ, ਮੰਗਲਵਾਰ ਨੂੰ ਦੂਜੇ ਪਾਸੇ ਦੇਤੇ, ਬੁੱਧਵਾਰ ਨੂੰ ਫੜੇ ਤੇ ਉਹ ਸੋਮਵਾਰ ਵਾਲਿਆਂ ਨੂੰ ਦੇਤੇ। ਜਿਹੜਾ ਪੰਜਾਬ ਦਾ ਸਿਸਟਮ ਹੈ ਨਾ ਜੀ ਉਹ ਹਫ਼ਤਾਵਾਰੀ ਸਿਸਟਮ ਚੱਲਿਆ ਹੋਇਆ। ਜਿਸ ਟਾਈਮ ਹੁੰਦਾ ਸੀਗਾ 5 ਸਾਲਾ ਯੋਜਨਾ, 10 ਸਾਲਾ ਯੋਜਨਾ, 3 ਸਾਲਾ ਯੋਜਨਾ, ਇੱਥੇ ਜਿਹੜੀ ਹੈ ਜੀ 3 ਦਿਨਾਂ ਯੋਜਨਾ, 4 ਦਿਨਾਂ ਯੋਜਨਾ ਦੇ ਹਿਸਾਬ ਦੇ ਨਾਲ ਜਿਹੜਾ ਖਜ਼ਾਨਾ ਉਹ ਚੱਲ ਰਿਹਾ। ਜਦੋਂ ਕਿਤੋਂ ਆ ਜਾਂਦੇ ਆ ਤੇ ਫੇਰ ਦੇ ਦਿੰਦੇ ਆ, ਲੈ ਫੜ ਤੂੰ ਲੈ ਜਾ ਯਾਰ, ਇੱਧਰੋਂ ਫੜ ਲਿਆ, ਦੂਜੇ ਪਾਸੇ ਨੂੰ ਜਿਹੜਾ ਦੇਤਾ ਉਹ ਫੇਰ ਉਹਨੇ ਕੁ ਜਿਹੜੇ ਮੁੱਕ ਜਾਂਦੇ ਆ। ਪੰਜਾਬ ਸਰਕਾਰ ਨੇ ਇੱਕ ਵਾਰੀ ਫੇਰ ਜਿਹੜੇ ਖਜ਼ਾਨੇ ਨੇ ਉਹਨੂੰ ਤਾਲੇ ਲਾਤੇ ਆ ਜੀ। ਸਾਰਿਆਂ ਨੂੰ ਫੋਨ ਕਰਕੇ ਜਿਹੜਾ ਜੀ ਇਹ ਕਹਿ ਦਿੱਤਾ ਗਿਆ ਕਿ ਹਰ ਇੱਕ ਤਰ੍ਹਾਂ ਦੀਆਂ ਜਿਹੜੀਆਂ ਅਦਾਇਗੀਆਂ ਨੇ ਉਹ ਰੋਕ ਦਿਓ, ਕੋਈ ਚੈੱਕ ਜਿਹੜਾ ਜੀ ਉਹ ਕਲੀਅਰ ਨਹੀਂ ਕੀਤਾ ਜਾਊਗਾ। ਤੀਜੇ ਦਿਨ ਵੀ ਰਾਜ ਦੇ ਖਜ਼ਾਨਾ ਦਫ਼ਤਰਾਂ ਦੇ ਵਿੱਚੋਂ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਜਿੰਨੀਆਂ ਅਦਾਇਗੀਆਂ ਸੀਗੀਆਂ ਉਹ ਸਾਰੀਆਂ ਠੰਡੇ ਬਸਤੇ ਦੇ ਵਿੱਚ ਜਿਹੜੀਆਂ ਉਹ ਪਾ ਦਿੱਤੀਆਂ ਗਈਆਂ ਨੇ ਜੀ। ਪਿਛਲੇ ਕਈ ਮਹੀਨਿਆਂ ਦੀਆਂ ਤਨਖਾਹਾਂ ਜਿਹੜੀਆਂ ਉਹ ਪਹਿਲਾਂ ਹੀ ਰੁਕੀਆਂ ਹੋਈਆਂ ਨੇ ਉਹ ਰਿਲੀਜ਼ ਕਰਨ ਦੇ ਉੱਤੇ ਅੱਗੋਂ ਹੋਰ ਜਿਹੜੀ ਹੈ ਜੀ ਉਹ ਰੋਕ ਲਾ ਦਿੱਤੀ ਹੈ ਜੀ। ਹਜ਼ਾਰਾਂ ਟੀਚਰ ਜਿਹੜੇ ਨੇ ਵਿਭਾਗਾਂ ਦੇ ਮੁਲਾਜ਼ਮ ਤੇ ਆਰਜ਼ੀ ਅਸਾਮੀਆਂ ਜਿਹੜੀਆਂ ਨੇ ਜੀ ਉਹਨਾਂ ਦੀਆਂ ਜਿਹੜੀਆਂ ਪਿਛਲੇ ਮਹੀਨਿਆਂ ਦੀਆਂ ਤਨਖਾਹਾਂ ਨੇ ਉਹ ਤੋਂ ਬਿਨਾਂ ਹੀ ਉਹ ਚੱਲਦੇ ਤੁਰੇ ਆਉਂਦੇ ਨੇ ਜੀ। ਸੋ ਇੱਕ ਵਾਰੀ ਫੇਰ ਜਿਹੜਾ ਇਹ ਖਜ਼ਾਨੇ ਦੇ ਵੱਲੋਂ ਜਿਹੜਾ ਜੀ ਆਉਣਾ ਟੈਲੀਫੋਨ ਤੇ ਉਹਦੇ ਨਾਲ ਇੱਕ ਜਿਹੜੀ ਆਸ ਇਹਨਾਂ ਨੂੰ ਵੱਜਦੀ ਸੀ ਕਿ ਜਿਹੜਾ ਜੀ ਇਹਨਾਂ ਦੀਆਂ ਤਨਖਾਹਾਂ ਮਿਲ ਜਾਣਗੀਆਂ, ਉਹ ਮਾਮਲਾ ਫੇਰ ਅੱਗੇ ਜਾ ਪਿਆ ਜੀ। ਉਹਨਾਂ ਨੂੰ ਕਦੋਂ ਤਨਖਾਹਾਂ ਮਿਲਣਗੀਆਂ ਇਹਦੇ ਬਾਰੇ ਕੁਝ ਨਹੀਂ ਪਤਾ। ਹਾਂ ਇੰਨਾ ਜ਼ਰੂਰ ਹੈ ਕਿ ਜਿਹੜੇ ਮੁੱਖ ਮੰਤਰੀ ਨੇ ਜੀ ਪ੍ਰਕਾਸ਼ ਸਿੰਘ ਬਾਦਲ ਹੋਰੀ ਉਹ ਅੱਜ ਆ ਰਹੇ ਨੇ ਚਾਈਨਾ ਤੋਂ ਤੇ ਅਗਲੇ 2 ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰੀ ਸਪੇਨ ਨੂੰ ਜਾ ਰਹੇ ਨੇ ਆਪਣਾ ਲਾਮ ਲਸ਼ਕਰ ਜਿਹੜਾ ਜੀ ਉਹ ਵੱਡਾ ਲੈ ਕੇ। ਹੈਲੀਕਾਪਟਰ ਏਦਾਂ ਭਜਾਈ ਫਿਰਦੇ ਨੇ ਜੀ। ਹੈਲੀਕਾਪਟਰ ਜਿਵੇਂ ਛੋਟੇ ਸ਼ਹਿਰਾਂ ਦੇ ਵਿੱਚ ਲੋਕਲ ਬੱਸਾਂ ਚੱਲਦੀਆਂ ਹੁੰਦੀਆਂ ਇੱਕ ਗਲੀ ਤੋਂ ਦੂਜੀ ਗਲੀ ਤੱਕ, ਨਿਆਣਿਆਂ ਨੇ ਝੂਲਿਆਂ ਤੇ ਝੂਟੇ ਲੈਣੇ, ਦਿੱਲੀੋਂ ਤੁਰ ਪੈਂਦਾ ਹੈਲੀਕਾਪਟਰ ਬਠਿੰਡੇ, ਝੂਟੇ ਦਵਾ ਕੇ ਫੇਰ ਵਾਪਸ ਚਲੇ ਜਾਂਦਾ ਜੀ। ਸੋ
ਜਿਹੜੇ SSP DC ਨੇ ਜੀ, ਉਹ ਜਿਹੜੇ ਉਹਨਾਂ ਦੇ ਦਫ਼ਤਰ ਨੇ ਉਹਨਾਂ ਦੇ ਉੱਤੇ ਰੈਨੋਵੇਸ਼ਨ ਦੇ ਉੱਤੇ ਅੰਨਾ ਖਰਚ ਜਿਹੜਾ ਜੀ ਉਹ ਕਰੀ ਜਾ ਰਹੇ ਨੇ। ਕਈ ਲੱਖ ਰੁਪਈਆ ਇੱਕ SSP ਜਿਹੜੇ DC ਨੇ ਉਹਨਾਂ ਨੇ ਦਫ਼ਤਰਾਂ ਦੇ ਉੱਤੇ ਹੀ ਲਾਤਾ ਜੀ। ਇੰਨੇ ਲਗਜ਼ਰੀ ਜਿਹੜੇ ਉਹ ਆਫਿਸ ਨੇ ਉਹਨਾਂ ਸਾਰਿਆਂ ਨੇ ਬਣਾ ਲਏ ਨੇ। ਉੱਥੇ ਕੋਈ ਜਿਹੜਾ ਘਾਟ ਨਹੀਂ ਹੈਗੀ, ਉਹ ਖਜ਼ਾਨੇ ਦੇ ਉੱਤੇ ਬਹੁਤ ਜਿਹੜਾ ਜੀ ਨਿਰੰਤਰ ਆ ਰਿਹਾ। ਪਰ ਜਦ ਤੱਕ ਤਨਖਾਹਾਂ ਵਾਲੀ ਗੱਲ ਹੈ ਜੀ, ਉਹ ਤਕਰੀਬਨ ਝੱਗਾ ਚੁੱਕੀ ਰੱਖਦੀ ਹੈ ਸਰਕਾਰ। ਜੀ ਬਿਲਕੁਲ ਬਿਲਕੁਲ। ਅਤੇ ਆਪਾਂ ਜਿਹੜੀ ਫੇਰ ਗੱਲ ਕਰਦੇ ਹਾਂ ਜੀ ਅਕਾਲੀ ਭਾਜਪਾ ਦੇ ਜਿਹੜੇ ਰਿਸ਼ਤੇ ਆ, 9 ਮਾਸ ਦੇ ਰਿਸ਼ਤੇ, ਇਕੱਠੇ ਜਿਉਣ ਇਕੱਠੇ ਮਰਨ ਵਾਲੇ ਜਿਹੜੇ ਰਿਸ਼ਤੇ ਜਿੱਦਾਂ ਦੱਸਦੇ ਨੇ ਬਾਦਲ ਸਾਹਿਬ, ਤੇ ਉਹ ਜਿਹੜੇ ਹੁਣ ਬਿਲਕੁਲ ਜੀ ਆਮੋ ਸਾਹਮਣੇ ਹੋਏ ਪਏ ਆ, ਇੱਕ ਦੂਜੇ ਨੂੰ ਚੰਗਾ ਲਪੇਟ ਰਹੇ ਆ। ਤਕਰੀਬਨ ਇਹ ਕਹਿ ਲਓ ਜੀ ਕਿ ਜਿੱਦਾਂ ਲਾਗ ਹੁੰਦੀ ਹੈ ਨਾ ਜੀ, ਲਾਗ ਲੱਗ ਜਾਂਦੀ ਹੈ ਇੱਕ ਤੋਂ ਦੂਜੇ ਤੇ, ਉਹ ਗਾਹ ਦੀ ਗਾਹ ਕੰਮ ਤੁਰਿਆ ਜਾ ਰਿਹਾ ਜੀ। ਇਹਦੇ ਉੱਤੇ ਜਿਹੜੀ ਬਲਦੀ ਸੀ, ਇਹਦੇ ਉੱਤੇ ਘਿਓ ਪਾਉਣ ਦਾ ਕੰਮ ਨਵਜੋਤ ਕੌਰ ਸਿੱਧੂ ਨੇ ਕੀਤਾ ਜੀ, ਜਿਹਨੇ ਚੰਡੀਗੜ੍ਹ ਦੇ ਵਿੱਚ ਇਹ ਕਹਿਤਾ ਜੀ ਕਿ ਇਹੀ ਟਾਈਮ ਹੈ ਜਦੋਂ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਹਮਾਇਤ ਵਾਪਸ ਲੈ ਲਵੇ ਜਿਹੜੀ ਅਕਾਲੀ ਦਲ ਤੋਂ। ਅੰਮ੍ਰਿਤਸਰ ਦੇ ਵਿੱਚ ਤੁਸੀਂ ਲਾ ਲਓ, ਜਲੰਧਰ ਦੇ ਵਿੱਚ ਲਾ ਲਓ, ਇੱਥੇ ਭੁੱਚੋ ਮੰਡੀ 'ਚ ਲਾ ਲਓ, ਚਾਰ ਚੁਫੇਰੇ ਹੀ ਇਹ ਜਿਹੜਾ ਜੀ ਕੰਮ ਹੁਣ ਤੇਜ਼ੀ ਦੇ ਨਾਲ ਸ਼ੁਰੂ ਹੋ ਗਿਆ। ਜਿਹੜੇ ਵਿਰਸਾ ਸਿੰਘ ਵਲਟੋਹਾ ਨੇ ਉਹਨਾਂ ਨੇ ਇਹ ਕਹਿਤਾ ਨਵਜੋਤ ਕੌਰ ਸਿੱਧੂ ਨੂੰ ਕਿ ਉਹ ਕੌਣ ਹੁੰਦੀ ਹੈ ਸਾਨੂੰ ਜਿਹੜਾ ਏਦਾਂ ਦੀਆਂ ਗੱਲਾਂ ਦੱਸਣ ਵਾਲੀ। ਜੇ ਉਹਨੂੰ ਬਹੁਤੀ ਤਕਲੀਫ ਹੈ, ਜਿਹੜਾ ਲਫ਼ਜ਼ ਉਹਨਾਂ ਨੇ ਵਰਤਿਆ, ਤਾਂ ਉਹ ਇਹ ਕਰੇ ਕਿ ਜਿਹੜੀ ਚੀਫ ਪਾਰਲੀਮਾਨੀ ਸੈਕਟਰੀ ਦਾ ਅਹੁਦਾ ਹੈ ਉਹਦੇ ਤੋਂ ਅਸਤੀਫਾ ਦੇ ਕੇ ਘਰ ਬਹਿ ਜਾਵੇ। ਉਹ ਕਿਉਂ ਦੱਸਦੀ ਹੈ ਸਾਨੂੰ ਕਿ ਗੱਠਜੋੜ ਚੱਲਣਾ ਜਾਂ ਨਹੀਂ ਚੱਲਣਾ ਜੀ। ਅੰਮ੍ਰਿਤਸਰ ਦੇ ਵਿੱਚ ਜਿਹੜੀ ਅਨਿਲ ਜੋਸ਼ੀ ਤੇ ਜਿਹੜੇ ਇੰਦਰਵੀਰ ਸਿੰਘ ਬੁਲਾਰੀਆ ਨੇ, ਕੱਲ ਉਹਨਾਂ ਦਾ ਬੋਲ ਬੁਲਾਰਾ ਹੋਇਆ ਸੀਗਾ ਇੱਕ ਦੂਜੇ ਦੇ ਉੱਤੇ, ਵਾਹਵਾ ਉਹਨਾਂ ਨੇ ਦੂਸ਼ਣ ਲਾਏ ਸੀਗੇ। ਅੱਜ ਹੁਣ ਅਨਿਲ ਜੋਸ਼ੀ ਨੂੰ ਜਿਹੜਾ ਜੀ ਅਕਾਲੀ ਜਿਹੜੇ ਨੇ ਉਹਨਾਂ ਨੇ ਘੇਰ ਲਿਆ। ਉਪਕਾਰ ਸਿੰਘ ਸੰਧੂ ਤੇ ਜਿਹੜੇ ਕੌਂਸਲਰਾਂ ਨੇ ਅਨਿਲ ਜੋਸ਼ੀ ਨੂੰ ਇਹ ਕਿਹਾ ਜੀ ਕਿ ਉਹਨੇ ਤਾਂ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ, ਆਪਣੇ ਨੇੜਲਿਆਂ ਨੂੰ ਪੈਟਰੋਲ ਪੰਪ ਵੀ ਦਵਾਤੇ ਤੇ ਪੈਟਰੋਲ ਪੰਪਾਂ ਤੋਂ ਜਿੰਨਾ ਨਿਗਮ ਹੈ ਉਹਦੇ ਹੀ ਪੈਟਰੋਲ ਪੰਪਾਂ ਤੋਂ ਤੇਲ ਲੈਂਦਾ ਤਾਂ ਕਿ ਉਹ ਵੱਧ ਜਿਹੜਾ ਜੀ ਉਹ ਕਰ ਸਕੇ ਜੀ। ਦੂਜੇ ਪਾਸੇ ਜਿਹੜੀ ਭਾਰਤੀ ਜਨਤਾ ਪਾਰਟੀ ਵਾਲੇ ਨੇ ਉਹਨਾਂ ਨੇ ਅਕਾਲੀਆਂ ਦੇ ਉੱਤੇ ਜਿਹੜੇ ਉਹ ਤਵੇ ਲਾਤੇ ਨੇ। ਇਹ ਕਿਹਾ ਕਿ ਅਕਾਲੀ ਜਿਹੜੇ ਨੇ ਉਹ ਪੰਜਾਬ ਨੂੰ ਲੁੱਟ ਕੇ ਖਾ ਗਏ, ਨਾ ਸਾਡਾ ਬਦਨਾਮ ਜਿਹੜਾ ਜੀ ਉਹ ਕਰੀ ਜਾਂਦੇ ਨੇ ਜੀ। ਇਹ ਸਾਰਾ ਜਿਹੜਾ ਵਰਤਾਰਾ ਨਾ ਜੀ ਇਹ ਡੇ ਬਾਈ ਡੇ ਤੇਜ਼ ਹੁੰਦਾ ਜਾ ਰਿਹਾ ਹੈ। ਹਾਂ, ਇੱਕ ਜ਼ਰੂਰ ਹੈ, ਮੈਂ ਪਹਿਲਾਂ ਵੀ ਇੱਕ ਦਿਨ ਇਸ਼ਾਰਾ ਕੀਤਾ ਸੀਗਾ ਕਿ ਬੜਾ ਸਿਸਟੇਮੈਟਿਕਲੀ ਜਿਹੜਾ ਨਾ ਜੀ ਉਹ ਭਾਰਤੀ ਜਨਤਾ ਪਾਰਟੀ ਵਾਲੇ ਅਕਾਲੀਆਂ ਨੂੰ ਘੇਰਨ ਦਾ ਯਤਨ ਕਰ ਰਹੇ ਨੇ। ਵਿਜੇ ਸੰਪਲਾ ਆਉਂਦੇ ਨੇ, ਉਹ ਕਹਿੰਦੇ ਨਹੀਂ ਕੋਈ ਗੱਲ ਨਹੀਂ ਹੈਗੀ, ਇਹ ਤਾਂ ਜਿਹੜਾ ਚੱਲੀ ਜਾਣਾ ਅਜੇ, ਕਿਉਂਕਿ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਤਰੀਕੇ ਨਾਲ ਅਕਾਲੀਆਂ ਦੀਆਂ ਬੇੜੀਆਂ ਵੱਟੇ ਪਾ ਰਹੇ ਨੇ, ਉਹ ਇਹ ਵੀ ਚਾਹੁੰਦੇ ਨੇ ਕਿ ਅਕਾਲੀ ਦਲ ਕਿਤੇ ਇਹਦੇ ਉੱਤੇ ਕੋਈ ਸਟ੍ਰੈਟਜੀ ਨਾ ਬਣਾ ਲੇ। ਇਸ ਕਰਕੇ ਜਿਹੜੇ ਉੱਪਰਲੇ ਨੇ ਉਹ ਕਹੀ ਜਾਂਦੇ ਨੇ ਕੁਛ ਨਹੀਂ ਹੋਇਆ, ਥੱਲੇ ਵਾਲੇ ਜਿਹੜੇ ਨੇ ਜੀ ਉਹਨਾਂ ਨੂੰ ਜੜ੍ਹਾਂ ਵੱਢਣ ਦੇ ਵਾਸਤੇ ਇਸ਼ਾਰੇ ਜਿਹੜੇ ਹੋ ਗਏ ਨੇ ਵੀ ਕੱਟ ਦਿਓ ਜਿੰਨੀ ਛੇਤੀ ਆ ਕੱਟੇ ਜਾ ਸਕਦੇ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਤੋਤਾ ਸਿੰਘ ਹੋਣਾ ਦਾ ਇਹ ਕਹਿਣਾ ਵੀ ਜਿਹੜੀ NRIਆਂ ਦੀ ਜਿਹੜੀ ਆ ਭਾਰੀ ਮੰਗ ਆ, ਜੋ ਕਿ ਇੱਥੇ ਸਾਨੂੰ ਕਦੀ ਨਹੀਂ ਸੁਣੀ ਵੀ ਇੰਨੀ ਭਾਰੀ ਮੰਗ ਸੀਗੀ ਵੀ ਪ੍ਰਕਾਸ਼ ਬਾਦਲ ਹੋਣਾ ਦੇ ਜਿਹੜੇ ਦਰਸ਼ਨ ਕਰਤੇ ਜਾਣ, NRI ਸੰਗਤ ਦਰਸ਼ਨ ਹੋਵੇ। ਸੋ NRI ਕਹਿੰਦੇ ਆ ਜੀ ਉੱਥੇ ਹੋਮ ਆ ਕੇ ਪਹੁੰਚ ਰਹੇ ਜੀ। ਇਹ ਉਹਨਾਂ ਨੇ ਕਿਹਾ ਜਥੇਦਾਰ ਤੋਤਾ ਸਿੰਘ ਹੋਰਾਂ ਨੇ ਕਿ ਉਹ ਪਿਛਲੇ ਦਿਨਾਂ ਦੇ ਵਿੱਚ ਦੌਰੇ ਤੇ ਜਾ ਕੇ ਆਏ ਨੇ ਕੈਨੇਡਾ, ਇੰਗਲੈਂਡ ਦੇ ਵਿੱਚ। ਉਹ ਕਹਿੰਦੇ ਜੀ ਬਹੁਤ ਵੱਡੀ ਮੰਗ ਜਿਹੜੀ ਆ ਉਹ ਪ੍ਰਵਾਸੀ ਪੰਜਾਬੀਆਂ ਨੇ ਕੀਤੀ ਹੈ ਕਿ ਜਿੰਨੀ ਛੇਤੀ ਹੋ ਸਕਦਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ NRI ਸੰਗਤ ਦਰਸ਼ਨ ਜਿਹੜੇ ਨੇ ਉਹ ਰੱਖੇ ਜਾਣ ਜੀ। ਤੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਬਸ ਕਰ ਦਿੱਤਾ ਗਿਆ ਇਹਦਾ ਫੈਸਲਾ। ਇਹ ਲੁਧਿਆਣਾ, ਜਲੰਧਰ ਤੇ ਮੋਗਾ ਦੇ ਵਿੱਚ ਜਨਵਰੀ ਤੇ ਦਸੰਬਰ ਮਹੀਨੇ ਦੇ ਵਿੱਚ ਜਿਹੜੇ ਜੀ ਇਹ ਪ੍ਰਵਾਸੀਆਂ ਦੇ ਵਾਸਤੇ NRI ਸੰਗਤ ਦਰਸ਼ਨ ਜਿਹੜੇ ਜੀ ਉਹ ਸੰਮੇਲਨ ਕਰਾਉਣ ਦਾ ਫੈਸਲਾ ਲਿਆ ਗਿਆ। ਪਹਿਲਾਂ ਜਿਹੜਾ NRI ਸੰਮੇਲਨ ਹੁੰਦਾ ਸੀਗਾ ਜੀ ਉਹ ਕਰ ਦਿੱਤਾ ਕੈਂਸਲ। ਤੇ ਜਦੋਂ ਇਹਦਾ ਹੁਣ ਰੌਲਾ ਗੌਲਾ ਪਿਆ ਬਾਹਰ ਤੇ ਸ਼ਾਇਦ ਉਹਦਾ ਸੇਕ ਥੋੜਾ ਪਹੁੰਚਿਆ ਜਿਹੜੇ NRI ਮੰਤਰੀ ਨੇ ਤੋਤਾ ਸਿੰਘ ਹੋਰੀ ਉਹਨਾਂ ਤੱਕ, ਉਹਨਾਂ ਨੇ ਕਿਹਾ ਬਸ ਛੇਤੀ ਜਿਹੜੇ ਸੰਗਤ ਦਰਸ਼ਨ ਨੇ ਉਹ ਕੀਤੇ ਜਾਣਗੇ। ਇਹਦੇ ਵਿੱਚ ਜਿਹੜੇ NRIs ਨੇ ਉਹ ਆ ਕੇ ਆਪਣੀਆਂ ਸਮੱਸਿਆਵਾਂ ਦੱਸ ਸਕਦੇ ਨੇ। ਪਹਿਲੀ ਤਾਂ ਗੱਲ ਇਹ ਕਿ NRIs ਦੀਆਂ ਸਮੱਸਿਆਵਾਂ ਦੱਸਣ ਦੀ ਕੀ ਲੋੜ ਹੈ ਜੀ, ਉਹ ਸਰਕਾਰ ਨੂੰ ਪਤਾ ਨਹੀਂ ਹੈ। ਇੱਕ ਦਿਨ ਦੇ ਵਿੱਚ ਜਾਂ 2 ਦਿਨ ਦੇ ਵਿੱਚ ਸੰਗਤ ਦਰਸ਼ਨ ਕਰਕੇ ਕਿਵੇਂ ਪਤਾ ਲਾ ਲੂਗੀ ਜੀ। 2 ਜਾਂ 3 ਤਾਂ ਮੇਨ ਜਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਸਾਰਿਆਂ ਦੀਆਂ ਸਾਂਝੀਆਂ ਨੇ। NRIs ਦੀ ਪ੍ਰਾਪਰਟੀ ਜਿਹੜੀ ਆ ਉਹ ਘਰ ਤੇ ਜ਼ਮੀਨਾਂ ਜਿਹੜੀਆਂ ਉਹ ਸੁਰੱਖਿਅਤ ਨਹੀਂ ਹੈ ਇੱਥੇ। ਭੂਮੀ ਮਾਫੀਆ ਜਿਹੜਾ ਜੀ ਉਹਦੇ ਉੱਤੇ ਕਬਜ਼ੇ ਕਰ ਰਿਹਾ। ਉਹਦੇ ਵਾਸਤੇ ਸਰਕਾਰ ਜਦੋਂ ਮਰਜ਼ੀ ਐਲਾਨ ਕਰ ਸਕਦੀ ਹੈ। NRI ਸੰਗਤ ਦਰਸ਼ਨ ਦਾ ਇਹ ਢਕੌਂਸ ਕਰਨ ਦੀ ਕੀ ਜ਼ਰੂਰਤ ਹੈ। ਦੂਜਾ ਹੈ ਪ੍ਰਵਾਸੀਆਂ ਦੀ ਜਿਹੜੀ ਸੁਰੱਖਿਆ।
ਉਹ ਇੱਥੇ ਆਪਣੇ ਵਿਆਹ ਸ਼ਾਦੀਆਂ ਸਮਾਗਮਾਂ ਦੇ ਵਿੱਚ ਆਉਂਦੇ ਨੇ। ਪਤਾ ਉਦੋਂ ਲੱਗਦਾ ਕਿ ਕਿਸੇ ਰਿਸ਼ਤੇਦਾਰ ਨੇ ਉੱਥੇ ਪਰਚਾ ਦਰਜ ਕਰਾਤਾ ਕਿ ਸ਼ਰਾਬ ਪੀ ਕੇ ਮੈਨੂੰ ਗਾਲਾਂ ਕੱਢ ਗਿਆ, ਉਹਨੂੰ ਪਤਾ ਹੀ ਨਹੀਂ ਲੱਗਦਾ। ਪਤਾ ਉਦੋਂ ਲੱਗਦਾ ਜਦੋਂ ਪੀਓ ਕਰਾਰ ਦੇ ਦਿੱਤਾ ਜਾਂਦਾ ਜੀ। ਆਹ ਤਾਂ 2-3 ਚੀਜ਼ਾਂ ਨੇ ਜਿਹੜੀਆਂ ਰਾਈਜ਼ ਦੀਆਂ ਜਿਹਦੇ ਉੱਤੇ ਤੁਰੰਤ ਫੈਸਲਾ ਸਰਕਾਰ ਲੈ ਸਕਦੀ ਹੈ। ਉਹਨਾਂ ਦੀਆਂ ਪ੍ਰਾਪਰਟੀਜ਼ ਵਾਲੇ ਮਾਮਲੇ ਦੇ ਉੱਤੇ ਜਥੇਦਾਰ ਤੋਤਾ ਸਿੰਘ ਹੋਰਾਂ ਨੇ ਕੀ ਫੈਸਲਾ ਲੈਣਾ ਜੀ, ਜਿਨ੍ਹਾਂ ਦੇ ਉੱਤੇ ਸ਼ਰੇਆਮ ਦੋਸ਼ ਲੱਗ ਰਹੇ ਨੇ। ਨਿਰਮਲ ਸਿੰਘ ਸਿੱਧੂ ਨੇ ਕੈਨੇਡਾ ਤੋਂ, ਉਹ ਸਿੱਧਾ ਕਹਿ ਰਹੇ ਨੇ ਕਿ ਜਥੇਦਾਰ ਤੋਤਾ ਸਿੰਘ ਹੋਰਾਂ ਦੇ ਬੰਦਿਆਂ ਨੇ 10 ਕਿੱਲੇ ਉਹਨਾਂ ਦੀ ਜ਼ਮੀਨ ਧੋਖੇ ਦੇ ਨਾਲ ਵੇਚ ਦਿੱਤੀ ਆ। ਵੇਚ ਹੀ ਨਹੀਂ ਦਿੱਤੀ, ਹੁਣ ਤਾਂ ਉਹਦਾ ਇੰਤਕਾਲ ਵੀ ਚੜ੍ਹ ਗਿਆ, ਗਰਦੌਰੀਆਂ ਵੀ ਚੜ੍ਹ ਗਈਆਂ, ਜਦੋਂ ਕਿ ਵੇਚਣ ਵਾਲਾ ਮਾਮਲਾ ਅਜੇ ਅਦਾਲਤ ਚ ਜਾ ਰਿਹਾ ਜੀ। ਜੀ ਬਿਲਕੁਲ, ਕਿਤੇ ਨਾ ਕਿਤੇ ਇਹ ਲੱਗ ਰਿਹਾ ਜੀ ਸ਼ਾਇਦ ਫੰਡ ਇਕੱਠੇ ਕਰਨੇ ਸ਼ਾਇਦ ਸ਼ੁਰੂ ਕਰ ਰਹੇ ਨੇ ਵੀ ਜਿਹੜੀਆਂ ਚੋਣਾਂ ਆ ਰਹੀਆਂ 2017 ਚ। ਹੋ ਸਕਦਾ ਜੀ ਕੁਛ ਨਾ ਕੁਛ ਇਹਦਾ ਹੋਵੇ ਜੀ ਇੱਦਾਂ ਦਾ, ਕਿਉਂਕਿ ਜਿਹੜੇ NRIs ਨੇ ਨਾ ਜੀ, ਉਹਦੀ ਜਿਹੜੀ NRI ਹੈ ਨਾ ਜੀ, ਉਹਦੀ ਫੁੱਲ ਫਾਰਮ ਜਿਹੜੀ ਹੈ ਉਹ ਪੰਜਾਬ ਸਰਕਾਰ ਦੇ ਵਾਸਤੇ ਬਦਲਦੀ ਰਹਿੰਦੀ ਹੈ ਜੀ ਸਮੇਂ ਸਿਰ ਜੀ। ਕਦੀ ਤਾਂ ਉਹ ਹੋ ਜਾਂਦੀ ਹੈ ਜੀ ਜਿਹੜੇ ਨਾਨ ਰੈਜ਼ੀਡੈਂਸ ਇੰਡੀਅਨਸ, ਫਿਰ ਉਹ ਕਦੇ ਕਦੇ ਹੋ ਜਾਂਦੀ ਆ ਜਿਵੇਂ ਹੁਣ ਇਹ ਕੀਤਾ ਜਾ ਰਿਹਾ ਨਾਓ ਰਿਕਵਾਇਰਡ ਇੰਡੀਅਨਸ। ਜਦੋਂ NRI ਸੰਮੇਲਨ ਰੱਦ ਕਰਤਾ ਜੀ ਫਿਰ ਉਦੋਂ ਹੋ ਗਈ ਸੀ ਨਾਟ ਰਿਕਵਾਇਰਡ ਇੰਡੀਅਨ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਰਾਮਪਾਲ ਦੇ ਬਾਰੇ, ਉਸ ਨੂੰ ਫੜਨ ਦੇ ਲਈ ਜਿਹੜੀਆਂ ਪੁਲਿਸਾਂ ਮੀਟਿੰਗਾਂ ਕਰ ਰਹੀਆਂ, ਪਰ ਅਜੇ ਲੱਗਦਾ ਜੀ ਕੁਛ ਹੱਥ ਪੱਲੇ ਨਹੀਂ ਆ ਰਿਹਾ ਨਾ ਜੀ। ਇਹੋ ਜਿਹੇ ਲੋਕਾਂ ਨੂੰ ਪਹਿਲਾਂ ਪ੍ਰਸ਼ਾਸਨ ਜਾਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਨਾ ਉਹ ਖੁਦ ਉਭਾਰ ਲੈਂਦੀਆਂ ਨੇ ਜੀ। ਜਦੋਂ ਇਹ ਦਿਓ ਕੱਦ ਹੋ ਜਾਂਦੇ ਨੇ ਨਾ ਜੀ ਮੂਹਰੇ, ਫਿਰ ਹੱਥਾਂ ਪੈਰਾਂ ਦੀਆਂ ਇਹਨਾਂ ਨੂੰ ਪੈ ਜਾਂਦੀਆਂ ਨੇ ਕਿ ਇਹ ਕੀ ਬਣ ਗਿਆ। ਉਹ ਚਾਹੇ ਸਰਸੇ ਵਾਲਾ ਹੋਵੇ ਚਾਹੇ ਇਹ ਹੋਵੇ। ਤੇ ਕਿਸੇ ਦਿਨ ਤੁਸੀਂ ਦੇਖਣਾ ਇਹੋ ਜਿਹੀ ਸਮੱਸਿਆ ਜਿਹੜੀ ਆ ਵੀ ਬਣਨਾ ਸਾਡੇ ਡੇੜੇ ਕਮੇਟਾ ਜੀ, ਜਿਹੜਾ ਧਦਰੀਆਂ ਵਾਲਾ ਜੀ। ਤੋ ਇਹ ਜਿਹੜਾ ਰਾਮਪਾਲ ਹੈ ਨਾ ਜੀ, ਇਹਦੇ ਤੁਹਾਨੂੰ ਪਤਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਵੇਲੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਤਕੜਾ ਵਕਤ ਜਿਹੜਾ ਜੀ ਪਾਇਆ ਹੋਇਆ ਪੁਲਿਸ ਨੂੰ ਤੇ ਪ੍ਰਸ਼ਾਸਨ ਨੂੰ। ਉਹਨੇ ਕਿਹਾ 17 ਤੋਂ ਪਹਿਲਾਂ ਲਿਆਓ ਫੜ ਕੇ ਰਾਮਪਾਲ ਨੂੰ, ਨਹੀਂ ਲਿਆਉਂਦੇ ਤੇ ਹਰਿਆਣਾ ਪੁਲਿਸ ਦੇ ਜਿਹੜਾ ਮੁਖੀ ਹੈ ਤੇ ਗ੍ਰਹਿ ਸਕੱਤਰ ਆਪਣੀਆਂ ਫਾਈਲਾਂ ਲੈ ਕੇ ਆ ਜਾਏ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਿ ਕਿਉਂ ਨਹੀਂ ਫੜਿਆ ਗਿਆ ਜੀ। ਹੁਣ ਲਗਾਤਾਰ ਜਿਹੜੀਆਂ ਮੀਟਿੰਗਸ ਨੇ ਉਹ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਔਰਤਾਂ ਤੇ ਬੱਚਿਆਂ ਨੂੰ ਇਹ ਬੰਦਾ ਜਿਹੜਾ ਜੀ ਉਹ ਸ਼ੀਲਡ ਬਣਾ ਕੇ ਬੈਠਾ ਜੀ। ਉੱਥੇ ਹਥਿਆਰਬੰਦ ਲੋਕ ਵੀ ਖੜੇ ਨੇ, ਔਰਤਾਂ ਤੇ ਬੱਚੇ ਪਹਿਲਾਂ ਬੈਠੇ ਨੇ, ਉਹਦੇ ਪਿੱਛੇ ਜਿਹੜੇ ਇਹਦੇ ਕਮਾਂਡੋ ਬਣਾਏ ਹੋਏ ਨੇ, ਕਮਾਂਡੋ ਦੀਆਂ ਵਰਦੀਆਂ ਪਾ ਕੇ ਬੈਠੇ ਨੇ। ਇੱਥੇ ਭਾਰਤ ਦੇ ਵਿੱਚ ਕਾਨੂੰਨ ਦੇ ਮੁਤਾਬਕ ਜਿਹੜਾ ਤੁਹਾਡਾ ਵਹੀਕਲ ਹੈ ਉਹਨੂੰ ਫੌਜੀ ਕਲਰ ਨਹੀਂ ਕਰਾਇਆ ਜਾ ਸਕਦਾ, ਕਿਉਂਕਿ ਤਾਂ ਕਿ ਭੁਲੇਖਾ ਨਾ ਪਵੇ ਮਿਲਟਰੀ ਵਾਲੇ ਕਲਰ ਦਾ। ਤੇ ਕਮਾਂਡੋ ਵਾਲੀਆਂ ਵਰਦੀਆਂ ਜਿਹੜੀਆਂ ਨੇ ਉਹ ਪ੍ਰਾਈਵੇਟ ਤੌਰ ਦੇ ਉੱਤੇ ਕਿਵੇਂ ਕੋਈ ਪਵਾ ਕੇ ਤੇ ਆਪਣੇ ਕਮਾਂਡੋ ਜਿਹੜੇ ਬਣਾ ਸਕਦਾ, ਇਹ ਸਮਝ ਨਹੀਂ ਆਈ ਵੀ ਇਹਨੂੰ ਕਿਹਨੇ ਪਰਮਿਸ਼ਨ ਇਹੋ ਜਿਹੀ ਦਿੱਤੀ ਸੀਗੀ। ਉਹ ਬਣਾ ਕੇ ਬੈਠਾ ਜੀ। ਹੁਣ ਧਾਰਾ 144 ਜਿਹੜੀ ਹੈ ਜੀ ਉਹ ਲਾ ਦਿੱਤੀ ਗਈ ਆ ਬਰਵਾਲਾ ਦੇ ਵਿੱਚ। 5 ਜਾਂ ਇਹਦੇ ਤੋਂ ਵੱਧ ਬੰਦੇ ਜਿਹੜੇ ਉਹ ਇਕੱਠੇ ਹੋਣ ਤੇ ਪਾਬੰਦੀ ਆ। ਉੱਥੇ ਬੰਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਖੜੇ ਨੇ ਉਹਦੇ ਡੇਰੇ ਦੇ ਬਾਹਰ। ਸੋ 100 ਧਾਰਾ ਜਿਹੜੀ 44 ਲਾ ਕੇ ਸ਼ਾਇਦ ਹੌਲੀ ਹੌਲੀ ਉਹਨਾਂ ਨੂੰ ਖਦੇੜਨ ਦੇ ਜਿਹੜੇ ਯਤਨ ਨੇ ਉਹ ਕੀਤੇ ਜਾਣਗੇ। ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਜੀ, ਅੱਜ ਇੱਥੇ ਸਾਡੇ 14 ਤਰੀਕ ਜਿਹੜੀ ਹੋ ਗਈ ਹੈ, 14, 15, 16 3 ਦਿਨ ਤਕਰੀਬਨ ਪੁਲਿਸ ਦੇ ਕੋਲੇ ਨੇ। ਇਹਦੇ ਦੌਰਾਨ ਦੇਖਦੇ ਆ ਕਿ ਕਿਹੜੇ ਤਰੀਕੇ ਦੇ ਨਾਲ ਇਹ ਰਾਮਪਾਲ ਜਿਹੜਾ ਜੀ ਉਹਨੂੰ ਨੂੜ ਕੇ ਪੁਲਿਸ ਜਿਹੜਾ ਉਹ ਲਿਆਉਂਦੀ ਆ। ਜੇ ਨਹੀਂ ਗ੍ਰਿਫਤਾਰ ਉਹ ਹੁੰਦਾ ਤੇ ਫਿਰ ਇੰਨਾ ਜ਼ਰੂਰ ਹੈ ਜੀ ਕਿ ਸਥਿਤੀ ਬੜੀ ਅਜੀਬੋ-ਗਰੀਬ ਜਿਹੜੀ ਉਹ ਪੁਲਿਸ ਦੀ ਵੀ ਬਣਨ ਵਾਲੀ ਹੈ ਅਦਾਲਤ ਦੇ ਵਿੱਚ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਗੱਲ ਕਰਦੇ ਹਾਂ ਵੀ ਜੈ ਲਲਿਤਾ ਨੂੰ ਲੈ ਕੇ, ਉਸ ਨੂੰ 10 ਸਾਲ ਦੇ ਲਈ ਚੋਣ ਲੜਨ ਦੇ ਲਈ ਅਯੋਗ ਕਰਾਰ ਦੇ ਦਿੱਤਾ। ਜੈ ਲਲਿਤਾ ਵਾਲਾ ਜਿਹੜਾ ਮਾਮਲਾ ਜੀ ਅਦਾਲਤ ਦੇ ਵਿੱਚ ਸੀਗਾ ਜੀ, ਉਹਦਾ ਜਿਹੜਾ ਫੈਸਲਾ ਹੁਣ ਹੋਇਆ ਤੋ ਉਹਦੀ ਵਜ੍ਹਾ ਕਰਕੇ ਜੀ ਇਹ ਚੋਣ ਲੜਨ ਦਾ ਜੀ ਬਿਲਕੁਲ, ਕਿਉਂਕਿ ਬੇਸ਼ੱਕ ਉਹਨੇ ਹਾਈ ਕੋਰਟ ਦੇ ਵਿੱਚ ਜਿਹੜਾ ਜੀ ਇਹ ਮਾਮਲਾ ਉਭਾਰਿਆ ਹੋਇਆ, ਜਿਹੜੀ ਉਹਨੂੰ ਸਜ਼ਾ ਹੋਈ ਸੀ ਪਿਛਲੇ ਦਿਨਾਂ ਦੇ ਵਿੱਚ। ਪਰ ਜਿਹੜੇ ਨਵੇਂ ਕਾਨੂੰਨ ਆਏ ਨਾ ਜੀ ਉਹਦੇ ਅਨੁਸਾਰ ਪਹਿਲਾਂ ਇਹ ਹੁੰਦਾ ਸੀਗਾ ਕਿ ਜਦੋਂ ਸਜ਼ਾ ਹੋ ਜਾਂਦੀ ਸੀ ਫਿਰ ਕੋਈ ਜਿਹੜਾ ਸੀਗਾ ਅਦਾਲਤ ਦੇ ਵਿੱਚ ਇਹ ਮਾਮਲੇ ਨੂੰ ਲਿਜਾਂਦਾ ਸੀਗਾ ਕਿ ਇਹਨੂੰ ਅਯੋਗ ਕਰਾਰ ਦਿਓ। ਉਹ ਆਪਣੇ ਆਪ ਦੇ ਵਿੱਚ ਇੱਕ ਲੰਮਾ ਸੀਗਾ ਜੀ ਮਾਮਲਾ ਜੀ। ਪਰ ਜਿਹੜੇ ਕਾਨੂੰਨਾਂ ਦੇ ਵਿੱਚ ਸੋਧ ਹੋਈ ਆ, ਸੋਧੇ ਹੋਏ ਕਾਨੂੰਨਾਂ ਦੇ ਵਿੱਚ ਹੀ ਪਹਿਲਾਂ ਇਹਦੀ ਪਹਿਲੀ ਸਭ ਤੋਂ ਵੱਡੀ ਜਿਹੜੀ ਗਾਜ ਡਿੱਗੀ ਸੀ ਉਹ ਲਾਲੂ ਪ੍ਰਸਾਦ ਯਾਦਵ ਤੇ ਡਿੱਗੀ ਸੀਗੀ ਜੀ। ਔਰ ਹੁਣ ਜਿਹੜੇ ਜੀ ਦੂਜੀ ਜੈ ਲਲਿਤਾ ਇਹਦੇ ਵਿੱਚ ਜਿਹੜੀ ਆ ਜੀ ਇਸ ਮਾਮਲੇ ਦੇ ਵਿੱਚ ਆਈ ਆ, ਉਹ ਜੇ ਪੰਜਾਬ ਮੰਨ ਲਓ ਜਿਹੜੀ ਹਾਈ ਕੋਰਟ ਦੇ ਵਿੱਚੋਂ ਜੇ ਬਰੀ ਹੋ ਜਾਂਦੀ ਆ ਤਾਂ ਜਿਹੜੇ ਜੀ ਇਹਦੇ ਵਾਸਤੇ ਉਹਨੂੰ ਦੁਬਾਰਾ ਅਪਲਾਈ ਜਿਹੜਾ ਕਰਨਾ ਪਊਗਾ ਕਿ ਉਹਨੂੰ ਯੋਗ ਜਿਹੜਾ ਜੀ ਠਹਿਰਾਇਆ ਜਾਵੇ। ਨਹੀਂ ਤਾਂ ਅਦਰਵਾਈਜ਼ ਉਹਦਾ ਜਿਹੜਾ ਸਿਆਸੀ ਕੈਰੀਅਰ ਆ ਉਹ ਇਸ ਪੱਖੋਂ ਤਾਂ ਤੁਸੀਂ ਕਹਿ ਸਕਦੇ ਹੋ ਕਿ ਮੁੱਕ ਗਿਆ ਜੀ।
ਜੀ ਮੁੱਖ ਮੰਤਰੀ ਬਣਨ ਦੇ ਜਿਹੜੇ ਚਾਂਸ ਆ ਹੁਣ ਸ਼ਾਇਦ ਦੁਬਾਰਾ ਮੁੜ ਕੇ ਨਾ ਆਉਣ ਉਹਦੇ ਲਈ ਜੀ। ਤੇ ਅਗਲੀ ਗੱਲ ਕਰਦੇ ਹਾਂ ਹਰਿਆਣੇ ਦੇ ਨਵੇਂ ਬਣੇ ਮੁੱਖ ਮੰਤਰੀ ਖੱਟੜ ਆ ਉਹਨਾਂ ਨੂੰ ਲੈ ਕੇ। ਪਿੱਛੇ ਆਪਾਂ ਗੱਲ ਕੀਤੀ ਵੀ ਕਿੱਦਾਂ ਦਿੱਲੀ ਤੋਂ ਜਿਹੜੇ ਜਹਾਜ਼ ਹੈਲੀਕਾਪਟਰ ਉੱਡ ਕੇ ਆਉਂਦੇ ਸੀ ਝੂਟੇ ਦਿਵਾਉਣ, ਤੇ ਪਰ ਇਹ ਜਿਹੜੇ ਆਪ ਆ ਉਹ ਰੇਲ ਦੇ ਵਿੱਚ ਸਫ਼ਰ ਕਰ ਰਹੇ। ਦੇਖੋ ਜਿਹੜੀਆਂ ਪਾਰਟੀ ਲੈਵਲ ਦੇ ਉੱਤੇ ਜਿਹੜੀਆਂ ਗੱਲਾਂ ਨੇ ਉਹ ਆਪਣੀ ਜਗ੍ਹਾ ਦੇ ਉੱਤੇ ਨੇ। ਜੇ ਕੋਈ ਬੰਦਾ ਸਹੀ ਕਰ ਰਿਹਾ ਤੇ ਮੇਰਾ ਖਿਆਲ ਉਹ ਵੀ ਗੱਲ ਜਿਹੜੀ ਹੈ ਜੀ ਉਹ ਜ਼ਰੂਰ ਉੱਭਰਨੀ ਚਾਹੀਦੀ ਆ। ਉਹ ਇਸ ਕਰਕੇ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਜੀ ਕਿ ਇੱਥੇ ਹਾਲਾਤ ਜਿਹੜੇ ਇਹ ਬਣੇ ਹੋਏ ਨੇ ਕਿ ਅੰਨਾ ਪੈਸਾ ਜਿਹੜਾ ਲੋਕਾਂ ਦਾ ਜੀ ਉਹ ਪਾਣੀ ਵਾਂਗੂ ਵਹਾਇਆ ਜਾ ਰਿਹਾ ਆਪਣੇ ਵਾਸਤੇ ਜੀ। ਕਿ ਦੋ ਹੈਲੀਕਾਪਟਰ ਇੱਕ ਫੰਕਸ਼ਨ ਸੀਗਾ, ਮੈਂ ਅੱਗੇ ਵੀ ਤੁਹਾਨੂੰ ਸਾਂਝਾ ਕਰ ਰਿਹਾ ਸੀ ਕਿ ਇੱਕ ਪਹਿਲਾਂ ਉੱਤਰਦਾ ਹੈਲੀਕਾਪਟਰ, ਦੂਜਾ ਜਿਹੜਾ ਜੀ ਬਾਅਦ ਚ ਆਉਂਦਾ। ਇੱਕ ਤੇ ਮੁੱਖ ਮੰਤਰੀ ਆ ਰਹੇ ਨੇ, ਇੱਕ ਤੇ ਡਿਪਟੀ ਮੁੱਖ ਮੰਤਰੀ ਜਿਹੜੇ ਆ ਰਹੇ ਨੇ। ਜਦੋਂ ਸਰਕਾਰ ਨੇ ਆਪਣਾ ਹੈਲੀਕਾਪਟਰ ਲੈ ਲਿਆ ਫਿਰ ਕਿਰਾਏ ਵਾਲਾ ਅਜੇ ਤੱਕ ਨਹੀਂ ਮੋੜਿਆ ਗਿਆ ਜੀ। ਉਹ ਕਿਰਾਇਆ ਜਿਹੜਾ ਵੱਖਰੇ ਤੌਰ ਦੇ ਉੱਤੇ ਪਈ ਜਾ ਰਿਹਾ। ਦੂਜੇ ਪਾਸੇ ਜਿਹੜੇ ਹਰਿਆਣੇ ਦੇ ਨਵੇਂ ਬਣੇ ਮੁੱਖ ਮੰਤਰੀ ਨੇ ਮਨੋਹਰ ਲਾਲ ਖੱਟਰ, ਉਹ ਇੱਕ ਚੰਗਾ ਜਿਹੜਾ ਜੀ ਉਹ ਸਿਗਨਲ ਦੇ ਰਹੇ ਨੇ। ਜਦੋਂ ਮੁੱਖ ਮੰਤਰੀ ਜਿਹੜਾ ਜੀ ਉਹ ਇਹ ਕੁਝ ਕਰੂਗਾ ਤੇ ਨਿਰਸੰਦੇਹ ਜਿਹੜੇ ਮੰਤਰੀ ਨੇ ਫਿਰ ਉਹਨਾਂ ਨੂੰ ਵੀ ਸ਼ਰਮਾ ਬਸ਼ਰਮੀ ਕਹਿ ਲਓ ਇਹ ਕੁਝ ਜਿਹੜਾ ਜੀ ਉਹ ਕਰਨਾ ਪੈਣਾ। ਉਹ ਦਿੱਲੀ ਗਏ ਨੇ ਕਿਸੇ ਸਮਾਗਮ ਦੇ ਵਿੱਚ ਜਿਹੜਾ ਹਿੱਸਾ ਲੈਣ ਦੇ ਵਾਸਤੇ, ਕਾਰ ਦੇ ਰਾਹੀਂ ਗਏ ਨੇ ਤੇ ਅੱਜ ਉਹ ਜਿਹੜਾ ਜੀ ਸ਼ਤਾਬਦੀ ਜਿਹੜੀ ਹੈ ਜੀ ਉਹਦੇ ਰਾਹੀਂ ਇੱਥੇ ਵਾਪਸ ਜਿਹੜਾ ਜੀ ਆ ਰਹੇ ਨੇ। ਜਦੋਂ ਮੁੱਖ ਮੰਤਰੀਆਂ ਦੇ ਕਾਫਲੇ ਤੁਰਦੇ ਨੇ ਤਾਂ ਤੁਹਾਨੂੰ ਪਤਾ ਹੀ ਹੈ ਜੀ ਸਾਰੇ ਇੱਥੋਂ ਹੀ ਗਏ ਨੇ ਕਿ ਕਿਹੜੇ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਜਿਹੜਾ ਜੀ ਉਹ ਕਰਫਿਊ ਲਾ ਦਿੱਤਾ ਜਾਂਦਾ ਕਿ ਇੱਥੋਂ ਦੀ ਉਹਨਾਂ ਨੇ ਲੰਘਣਾ। ਏਡੀ ਕਿਹੜੀ ਗੱਲ ਹੈ, ਜਦੋਂ ਇਲੈਕਸ਼ਨਾਂ ਆਉਂਦੀਆਂ ਨੇ ਇਹੀ ਲੋਕ ਜਿਹੜੇ ਨੇ ਉਹ ਡੋਰ ਟੂ ਡੋਰ ਜਾਂਦੇ ਨੇ। ਉਦੋਂ ਲੋਕਾਂ ਦੇ ਨੇੜੇ ਬਣਨ ਦੀ ਦੇਰ ਹੈ, ਨਾਲ ਦੀ ਨਾਲ ਲੋਕਾਂ ਤੋਂ ਜਿਹੜਾ ਜੀ ਉਹ ਪਰੇ ਹੋ ਜਾਂਦੇ ਨੇ। 16 ਸਾਲ ਬਾਅਦ ਆ ਜੀ ਜਦੋਂ ਕੋਈ ਮੁੱਖ ਮੰਤਰੀ ਹਰਿਆਣੇ ਦਾ ਜਿਹੜਾ ਜੀ ਉਹ ਟ੍ਰੇਨ ਦਾ ਸਫ਼ਰ ਉਹਨੇ ਕਰਨਾ ਜਿਹੜਾ ਉਹ ਸ਼ੁਰੂ ਕੀਤਾ। ਜਿਹੜੀ ਪਬਲਿਕ ਟਰਾਂਸਪੋਰਟ ਹੁੰਦੀ ਹੈ ਆਈ ਥਿੰਕ ਉਹਨੂੰ ਵਧਾਉਣ ਦੇ ਵਾਸਤੇ ਵੀ ਇੱਕ ਚੰਗਾ ਮੈਸੇਜ ਜਿਹੜਾ ਜੀ ਉਹ ਦਿੱਤਾ ਜਾ ਸਕਦਾ। ਦੂਜਾ ਜਿਹੜਾ ਟੈਕਸ ਪੇਅਰ ਦੀ ਮਨੀ ਹੈ ਜੀ ਉਹਦੀ ਸੇਵਿੰਗ ਹੋਊਗੀ। ਜਿਹੜੇ ਹਰਿਆਣੇ ਦੇ ਪਿਛਲੇ ਮੁੱਖ ਮੰਤਰੀ ਸੀ ਉਹ ਤਾਂ ਦਿੱਲੀ ਜਿਹੜੇ ਸੀਗੇ ਜਾਂਦੇ ਹੀ ਇਹਦੇ ਉੱਤੇ ਸੀਗੇ ਜੀ ਹੈਲੀਕਾਪਟਰ ਤੇ, ਪਰ ਇਹਨਾਂ ਨੇ ਦੁਬਾਰਾ ਫੇਰ ਉਹ ਪੁਰਾਣੀ ਜਿਹੜੀ ਹੈ ਜੀ ਚੀਜ਼ ਸ਼ੁਰੂ ਕੀਤੀ ਆ ਜਿਹੜੀ ਆਈ ਥਿੰਕ ਵਧੀਆ ਚੀਜ਼ ਹੈ ਜੀ। ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਆਮ ਆਦਮੀ ਪਾਰਟੀ ਨੇ ਆਪਣੀ ਜਿਹੜੀ ਕੁਛ 22 ਉਮੀਦਵਾਰਾਂ ਦੀ ਜਿਹੜੀ ਲਿਸਟ ਆ ਸੂਚੀ ਉਹ ਜਾਰੀ ਕੀਤੀ ਹੈ ਦਿੱਲੀ ਚੋਣਾਂ ਨੂੰ ਲੈ ਕੇ। ਜੀ ਬਿਲਕੁਲ, ਜਿਹੜੀ ਇਹ ਪਹਿਲੀ ਸੂਚੀ ਆ ਉਹਨਾਂ ਨੇ ਜਾਰੀ ਕਰ ਦਿੱਤੀ ਹੈ। ਹਾਲਾਂਕਿ ਦਿੱਲੀ ਦੇ ਵਿੱਚ ਅਜੇ ਚੋਣਾਂ ਅਨਾਉਂਸ ਨਹੀਂ ਹੋਈਆਂ ਜੀ। ਇਹ ਚੋਣ ਕਮਿਸ਼ਨ ਦੇ ਕੋਲੇ ਆ। ਹੁਣ ਰਾਸ਼ਟਰਪਤੀ ਦੇ ਵੱਲੋਂ ਜਿਹੜੀ ਵਿਧਾਨ ਸਭਾ ਸੀ ਉਹ ਤਾਂ ਭੰਗ ਕਰ ਦਿੱਤੀ ਗਈ ਆ। ਤੋ ਹੋਪਫੁਲੀ ਆਉਣ ਵਾਲੇ ਦਿਨਾਂ ਦੇ ਦੌਰਾਨ ਦਿੱਲੀ ਦੀਆਂ ਚੋਣਾਂ ਦਾ ਜਿਹੜਾ ਜੀ ਉਹ ਐਲਾਨ ਕੀਤਾ ਜਾਊਗਾ। ਸ਼ਾਇਦ 2 ਸੂਬਿਆਂ ਦੇ ਜਿਹੜੇ ਜੀ ਉਹ ਚੋਣਾਂ ਉਡੀਕੀਆਂ ਜਾ ਰਹੀਆਂ ਨੇ ਕਿ ਉੱਧਰ ਬਿਜ਼ੀ ਹੈ। ਖਾਸ ਤੌਰ ਤੇ ਇੱਥੇ ਸੈਂਸਿਟਿਵ ਚੋਣ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਹੋ ਰਹੀ ਹੈ, ਚੋਣ ਕਮਿਸ਼ਨ ਦਾ ਧਿਆਨ ਬਹੁਤਾ ਉੱਧਰ ਹੈ। ਸਮਝਿਆ ਜਾ ਰਿਹਾ ਸੰਭਾਵੀ ਰੂਪ ਦੇ ਵਿੱਚ ਜਨਵਰੀ ਦੇ ਅਖੀਰਲੇ ਹਫ਼ਤੇ ਜਾਂ ਫਰਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਜਿਹੜੀਆਂ ਚੋਣਾਂ ਨੇ ਉਹ ਦਿੱਲੀ ਦੇ ਵਿੱਚ ਹੋ ਸਕਦੀਆਂ ਨੇ। ਕਿੰਨਾ ਕੁ ਸਮਾਂ ਜਿਹੜਾ ਜੀ ਦਿੱਤਾ ਜਾਊਗਾ ਇਹਦੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਇਹ ਜਿਹੜੀਆਂ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਉਹਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਪਹਿਲਾਂ ਹੀ ਐਲਾਨ ਦਿੱਤੇ ਸੀਗੇ, ਜਿਹਦੇ ਕਰਕੇ ਉਹਨਾਂ ਨੂੰ ਲੋਕਾਂ ਦੇ ਨੇੜੇ ਹੋਣ ਦਾ ਵੱਡਾ ਮੌਕਾ ਮਿਲਿਆ ਸੀਗਾ। ਸ਼ਾਇਦ ਉਹੀ ਸਟ੍ਰੈਟਜੀ ਦੇ ਤਹਿਤ ਇੱਕ ਵਾਰੀ ਫੇਰ ਆਮ ਆਦਮੀ ਪਾਰਟੀ ਜਿਹੜੀ ਚੱਲ ਰਹੀ ਹੈ 22 ਉਮੀਦਵਾਰਾਂ ਦੀ ਸੂਚੀ ਜਿਹੜੀ ਆ ਉਹਨੇ ਜਾਰੀ ਕਰ ਦਿੱਤੀ ਹੈ। ਇਹਦੇ ਵਿੱਚ 4 ਸਾਬਕਾ ਮੰਤਰੀ ਵੀ ਸ਼ਾਮਲ ਨੇ, 8 ਜਿਹੜੇ ਸਾਬਕਾ ਵਿਧਾਇਕ ਜਿਹੜੇ ਨੇ ਉਹ ਸ਼ਾਮਲ ਨੇ। ਇਹ ਕਿਹਾ ਜਾ ਰਿਹਾ ਕੁਝ ਵਿਧਾਇਕਾਂ ਦੀ ਟਿਕਟ ਜਿਹੜੀ ਆ ਉਹ ਕੱਟੀ ਜਾ ਸਕਦੀ ਹੈ। ਸੰਜੇ ਸਿੰਘ ਹੋਰਾਂ ਨੇ ਇਹ ਸੂਚੀ ਜਾਰੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਦੂਸਰੀ ਜਿਹੜੀ ਸੂਚੀ ਹੈ ਉਹ ਵੀ ਛੇਤੀ ਜਾਰੀ ਕਰ ਦਿੱਤੀ ਜਾਊਗੀ। ਸੋਮਨਾਥ ਭਾਰਤੀ, ਸੌਰਵ ਭਾਰਦਵਾਜ, ਸਤਿੰਦਰ ਜੈਨ, ਗਰੀਸ਼ ਸੋਨੀ ਇਹਦੇ ਵਿੱਚ ਸ਼ਾਮਲ ਨੇ ਤੇ ਇਸ ਤੋਂ ਇਲਾਵਾ ਜਰਨੈਲ ਸਿੰਘ ਜਿਹੜਾ ਜੀ ਉਹਨੂੰ ਦੁਬਾਰਾ ਫੇਰ ਟਿਕਟ ਜਿਹੜੀ ਆਮ ਆਦਮੀ ਪਾਰਟੀ ਨੇ ਦਿੱਲੀ ਤੋਂ ਦਿੱਤੀ ਹੈ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮਮਤਾ ਕੁਲਕਰਨੀ ਜੋ ਕਿ ਅਭਿਨੇਤਰੀ ਰਹੀ ਆ, ਉਹ ਜਿਹੜੇ ਡਰੱਗ ਦੇ ਮਸਲੇ ਦੇ ਵਿੱਚ ਫਸੀ ਆ। ਜੀ ਮਮਤਾ ਕੁਲਕਰਨੀ ਤੇ ਉਹਦਾ ਜਿਹੜਾ ਹਸਬੈਂਡ ਆ ਜੀ ਉਹ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਕੀਨੀਆ ਦੇ ਵਿੱਚ। ਇਹਨਾਂ ਨੂੰ ਡਰੱਗ ਸਮਗਲਿੰਗ ਦੇ ਦੋਸ਼ਾਂ ਦੇ ਤਹਿਤ ਜਿਹੜੀ ਹੈ ਜੀ ਉੱਥੇ ਪੁੱਛਗਿੱਛ ਹੋ ਰਹੀ ਹੈ। ਜਿਹੜੀ ਮਮਤਾ ਕੁਲਕਰਨੀ ਹੈ ਜੀ ਉਹਦਾ ਜਿਹੜਾ ਹਸਬੈਂਡ ਆ ਇਹ ਪਹਿਲਾਂ ਹੀ ਅੰਤਰਰਾਸ਼ਟਰੀ ਸਮਗਲਰ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਜੀ। ਦੁਬਈ ਦੇ ਵਿੱਚ ਇਹਨੂੰ ਪਹਿਲਾਂ ਸਜ਼ਾ ਜਿਹੜੀ ਹੋਈ ਸੀਗੀ ਜੀ ਉੱਥੋਂ ਵੀ ਇਹਦੇ ਕੋਲੋਂ ਡਰੱਗ ਫੜੀ ਗਈ ਸੀ, ਉਮਰ ਕੈਦ ਦੀ ਸਜ਼ਾ ਹੋਈ ਸੀਗੀ, ਪਰ ਜੇਲ੍ਹ ਦੇ ਵਿੱਚ ਚੰਗੇ ਚਾਲ ਚੱਲਣ ਦੀ ਵਜ੍ਹਾ ਕਰਕੇ ਔਰ ਦੂਸਰਾ ਉਹਨੇ ਜੇਲ੍ਹ ਦੇ ਵਿੱਚ ਇਹਦਾ ਨਾਮ ਵਿੱਕੀ ਗੋਸਵਾਮੀ ਹੈ ਸੋ ਉਹਨੂੰ ਚੰਗੇ ਚਾਲ ਚੱਲਣ ਤੇ ਉਹਨੇ ਇਸਲਾਮ ਧਰਮ ਕਬੂਲ ਕਰ ਲਿਆ ਸੀਗਾ ਜੀ। ਇਹਦੀ ਕਰਕੇ ਉਹਦਾ ਛੁਟਕਾਰਾ ਹੋ ਗਿਆ ਸੀ ਜੇਲ੍ਹ ਦੇ ਵਿੱਚੋਂ।
ਧਰਮ ਕਬੂਲ ਕਰਨ ਤੋਂ ਬਾਅਦ ਹੀ ਉਹਨੇ ਜਿਹੜਾ ਜੀ ਮਮਤਾ ਕੁਲਕਰਨੀ ਦੇ ਨਾਲ ਵਿਆਹ ਰਚਾਇਆ ਸੀਗਾ। ਜਿੰਨੀ ਦੇਰ ਤੱਕ ਵਿੱਕੀ ਗੁਰਸਵਾਮੀ ਦੁਬਈ ਦਾ ਉਹਦੇ ਰੀਅਲ ਸਟੇਟ ਦਾ ਕਾਰੋਬਾਰ ਜਿਹੜਾ ਜੀ ਇਹ ਮਮਤਾ ਕੁਲਕਰਨੀ ਜਿਹੜੀ ਆ ਉਹ ਦੇਖਦੀ ਰਹੀ ਆ ਜੀ। ਉਹਨੇ ਇਸਲਾਮ ਧਰਮ ਧਾਰਨ ਕੀਤਾ ਹੋਇਆ ਤੇ ਇਹ ਜਿਹੜੀ ਮਮਤਾ ਕੁਲਕਰਨੀ ਹੈ ਜੀ ਇਹ ਸਾਧੂ ਵੀ ਬਣੀ ਹੋਈ ਆ। ਭਗਵੇਂ ਕੱਪੜੇ ਜਿਹੜੇ ਆ ਜੀ ਉਹ ਪਾ ਕੇ ਰੱਖਦੀ ਆ ਤੇ ਆ ਜਿਹੜੀਆਂ ਕਰਤੂਤਾਂ ਹੁਣ ਸਾਹਮਣੇ ਆ ਗਈਆਂ ਜੀ ਤੇ ਇਹ ਤਾਂ ਜ਼ਹਿਰ ਵੰਡਦੇ ਫਿਰਦੇ ਨੇ ਲੋਕਾਂ ਨੂੰ। ਜੀ ਜੀ ਬਿਲਕੁਲ ਜੀ, ਚੋਲੇ ਦੀ ਆੜ ਹੇਠ ਜਿਹੜੇ ਕੰਮ ਜਿਹੜੇ ਜੀ ਕਰ ਰਹੇ ਆ। ਤੇ ਅਗਲੀ ਗੱਲ ਕਰਦੇ ਹਾਂ ਰੋਹਿਤ ਸ਼ਰਮਾ, ਜੋ ਕਿ ਇੱਕ ਭਾਰਤੀ ਜਿਹੜੇ ਕ੍ਰਿਕਟ ਟੀਮ ਦੇ ਖਿਡਾਰੀ ਆ, ਉਹਨਾਂ ਨੇ ਕੱਲ ਚੰਗੇ ਨਵੇਂ ਵਿਸ਼ਵ ਰਿਕਾਰਡ ਬਣਾਏ। ਜੀ ਰੋਹਿਤ ਸ਼ਰਮਾ ਦਾ ਨਾਮ ਰਿਹਾ ਜੀ ਕੱਲ ਦਾ ਜਿਹੜਾ ਸੀਗਾ, ਔਰ ਖਾਸ ਤੌਰ ਦੇ ਉੱਤੇ ਵਿਸ਼ਵ ਕ੍ਰਿਕਟ ਦੇ ਵਿੱਚ ਜਿਹੜਾ ਜੀ ਸਮਝਦਾ ਹੈ ਕਿ ਕੁਝ ਰਿਕਾਰਡ ਏਦਾਂ ਦੇ ਉਹਨਾਂ ਨੇ ਬਣਾਤੇ ਜੀ। ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਨਹੀਂ ਟੁੱਟਦੇ, ਕਿਉਂਕਿ ਪਹਿਲਾਂ ਜਿਹੜੀ ਡਬਲ ਸੈਂਚੁਰੀ ਸੀ ਉਹ ਬਣਾਈ ਸੀ ਸਚਿਨ ਤੇਂਦੁਲਕਰ ਨੇ ਜੀ, ਔਰ ਉਦੋਂ ਉਹਦਾ ਰਿਕਾਰਡ ਜਿਹੜਾ ਸੀ ਤੋੜ ਦਿੱਤਾ ਵਰਿੰਦਰ ਸਹਿਵਾਗ ਨੇ। ਵਰਿੰਦਰ ਸਹਿਵਾਗ ਹੋਰਾਂ ਦਾ ਨਾਮ ਜਿਹੜੀ ਡਬਲ ਸੈਂਚੁਰੀ ਸੀਗੀ, ਔਰ ਤੀਸਰੀ ਫਿਰ ਡਬਲ ਸੈਂਚੁਰੀ ਮਾਰੀ ਜੀ ਰੋਹਿਤ ਸ਼ਰਮਾ ਨੇ ਜੀ। ਸੋ ਜਿਹੜਾ ਇਹ ਵਿਸ਼ਵ ਦਾ ਪਹਿਲਾ ਬੱਲੇਬਾਜ਼ ਬਣ ਗਿਆ ਜੀ ਜਿਹਨੇ 2 ਡਬਲ ਸੈਂਚੁਰੀਜ਼ ਬਣਾ ਦਿੱਤੀਆਂ ਨੇ। ਪਹਿਲਾਂ ਵੀ ਉਹਨੇ 200 ਦਾ ਰਿਕਾਰਡ ਜਿਹੜਾ ਬਣਾਇਆ ਹੋਇਆ, ਹੁਣ ਜਿਹੜਾ ਜੀ ਉਹਨੇ 2-3 ਰਿਕਾਰਡ ਨਵੇਂ ਬਣਾਏ। ਇੱਕ ਤਾਂ ਡਬਲ ਸੈਂਚੁਰੀ ਮਾਰਨ ਵਾਲਾ ਉਹ ਵਿਸ਼ਵ ਦਾ ਪਹਿਲਾ ਬੱਲੇਬਾਜ਼ ਜਿਹੜਾ ਜੀ ਬਣ ਗਿਆ। ਵਨਡੇ ਮੈਚ ਦੇ ਵਿੱਚ ਡਬਲ ਸੈਂਚੁਰੀ ਮਾਰਨੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਰਿਕਾਰਡ ਹੈ। ਇਹ ਤਿੰਨੇ ਜਿਹੜੀਆਂ ਸੈਂਚੁਰੀਜ਼ ਨੇ ਡਬਲ, ਇਹ ਭਾਰਤੀ ਕ੍ਰਿਕਟਰਾਂ ਦੇ ਨਾਂ ਦੇ ਉੱਤੇ ਨੇ। ਡਬਲ ਟਾਈਮ ਜਿਹੜਾ ਜੀ ਡਬਲ ਧਮਾਕਾ ਕਰਨ ਵਾਲਾ ਉਹ ਪਹਿਲਾ ਵਿਸ਼ਵ ਦਾ ਬੱਲੇਬਾਜ਼ ਬਣ ਗਿਆ। ਜਦੋਂ ਉਹਨੇ 218 ਦਾ ਸਕੋਰ ਜਿਹੜਾ ਸੀ ਉਹ ਪਾਰ ਕੀਤਾ ਤਾਂ ਉਹਨੇ ਵਰਿੰਦਰ ਸਹਿਵਾਗ ਦਾ ਹਾਈਐਸਟ ਜਿਹੜਾ ਸਕੋਰ ਸੀਗਾ ਜੀ ਉਹਦਾ ਰਿਕਾਰਡ ਤੋੜ ਦਿੱਤਾ, ਔਰ 264 ਦੌੜਾਂ ਜਿਹੜੀਆਂ ਉਹਨੇ ਬਣਾਈਆਂ। ਇਹ ਹੁਣ ਦਾ ਨਵਾਂ ਵਿਸ਼ਵ ਰਿਕਾਰਡ ਆ ਜੀ, ਕਿਸੇ ਇੱਕ ਜਿਹੜਾ ਖਿਡਾਰੀ ਆ ਉਹਦੇ ਵੱਲੋਂ ਬਣਾਇਆ ਗਿਆ। ਜਿਹੜਾ ਰੋਹਿਤ ਸ਼ਰਮਾ ਪਿਛਲੇ ਕੁਝ ਸਮੇਂ ਤੋਂ ਸੱਟ ਦੀ ਵਜ੍ਹਾ ਕਰਕੇ ਜਿਹੜਾ ਜੀ ਕ੍ਰਿਕਟ ਤੋਂ ਬਾਹਰ ਆ, ਔਰ ਸੱਟ ਤੋਂ ਬਾਅਦ ਇਸ ਕਿਸਮ ਦੀ ਜਿਹੜੀ ਵਾਪਸੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਹੀ ਕਿਹਾ ਜਾ ਸਕਦਾ ਜੀ। ਉਹਦਾ ਕੌਨਫੀਡੈਂਸ ਜਿਹੜਾ ਸੀਗਾ ਜੀ ਉਹ ਵੇਖਣਯੋਗ ਸੀਗਾ। ਜਿਨ੍ਹਾਂ ਨੇ ਉਹ ਪਾਰੀ ਦੇਖੀ ਹੈ ਸ਼ਾਇਦ ਇਹ ਇਤਿਹਾਸਕ ਪਾਰੀ ਹੈ। ਜਿਵੇਂ ਮੈਂ ਕਿਹਾ ਕਿ ਰਿਕਾਰਡ ਇਹ ਨਹੀਂ ਹੁੰਦਾ ਕਿ ਰਿਕਾਰਡ ਟੁੱਟਦੇ ਨੀਗੇ। ਜਦੋਂ ਸਚਿਨ ਤੇਂਦੁਲਕਰ ਨੇ ਡਬਲ ਸੈਂਚੁਰੀ ਮਾਰੀ ਸੀ ਉਦੋਂ ਵੀ ਲੋਕ ਕਹਿੰਦੇ ਸੀ ਕਿ ਸ਼ਾਇਦ ਇਹ ਟੁੱਟੇ ਨਾ, ਪਰ ਉਹਨੂੰ ਤਾਂ ਕੁਝ ਮਹੀਨੇ ਹੀ ਲੱਗੇ ਸੀਗੇ। ਹੁਣ ਫਿਰ ਕੁਝ ਮਹੀਨਿਆਂ ਤੋਂ ਬਾਅਦ ਇੱਕ ਨਵਾਂ ਵਿਸ਼ਵ ਰਿਕਾਰਡ ਜਿਹੜਾ ਜੀ ਉਹ ਸਥਾਪਿਤ ਹੋ ਗਿਆ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਸਰਕਾਰ ਨੇ ਜਿਹੜਾ ਪੈਟਰੋਲ ਤੇ ਡੀਜ਼ਲ ਦੇ ਉੱਤੇ ਆਬਕਾਰੀ ਡਿਊਟੀ ਆ 1.5 ਰੁਪਏ ਜਿਹੜੀ ਆ ਪ੍ਰਤੀ ਲੀਟਰ ਉਸ ਦੇ ਵਿੱਚ ਵਾਧਾ ਕਰ ਦਿੱਤਾ। ਜਿਹੜੀ ਕੁਛ ਰਿਆਇਤ ਮਿਲਣੀ ਸੀ ਖਪਤਕਾਰ ਨੂੰ ਉਹ ਹੁਣ ਸਰਕਾਰ ਆਪਣੀ ਝੋਲੀ 'ਚ ਪਾਏਗੀ। ਬਿਲਕੁਲ ਜੀ, ਪੈਟਰੋਲ ਤੇ ਡੀਜ਼ਲ ਦੀ ਜਿਹੜੀ ਆਬਕਾਰੀ 1.5 ਰੁਪਇਆ 30 ਲੀਟਰ ਵਾਧਾ ਕੀਤਾ। ਜਿਹੜੀਆਂ ਐਕਚੁਅਲੀ ਜਿਹੜੀਆਂ ਕੀਮਤਾਂ ਨੇ ਨਾ ਜੀ ਰੀਟੇਲ ਦੇ ਵਿੱਚ ਜੀ, ਉਹਦੇ ਵਿੱਚ ਵਾਧਾ ਨਹੀਂ ਹੋਊਗਾ ਜੀ, ਕਿਉਂਕਿ ਜਿਹੜੀਆਂ ਤੇਲ ਕੰਪਨੀਆਂ ਨੇ ਉਹਨਾਂ ਦੀਆਂ ਜਿਹੜੀਆਂ ਕਰੂਡ ਆਇਲ ਆ ਜੀ ਉਹਦੀਆਂ ਜਿਹੜੀਆਂ ਇੰਟਰਨੈਸ਼ਨਲ ਪ੍ਰਾਈਸਿਸ ਨੇ ਉਹਦੇ ਕਮੀ ਕਰਕੇ ਜਿਹੜੀ ਉਹ ਕਟੌਤੀ ਦੀ ਜਿਹੜੀ ਉਮੀਦ ਹੈ। ਇਹਦਾ ਨੋਟੀਫਿਕੇਸ਼ਨ ਕੱਲ ਜਿਹੜਾ ਜਾਰੀ ਹੋਇਆ ਸਰਕਾਰੀ ਖਜ਼ਾਨੇ ਦੇ ਵਿੱਚ, ਇਹਦੇ ਨਾਲ 13,000 ਕਰੋੜ ਰੁਪਏ ਦਾ ਜਿਹੜਾ ਮਾਲੀਆ ਉਹ ਵਧੂਗਾ। ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਜਿਹੜੀ ਇੰਡੀਅਨ ਆਇਲ ਕਾਰਪੋਰੇਸ਼ਨ ਹੈ ਜੀ, ਉਹਨੇ ਇਹ ਕਿਹਾ ਕਿ ਜਿਹੜੇ ਕੰਜ਼ਿਊਮਰ ਨੇ ਉਹਦੇ ਉੱਤੇ ਇਹਦਾ ਬੋਝ ਜਿਹੜਾ ਉਹ ਨਹੀਂ ਪਊਗਾ, ਔਰ ਇਹਦੇ ਨਾਲ ਜਿਹੜੀ ਕੀਤੀ ਜਾਣ ਵਾਲੀ ਜਿਹੜੀ ਕਟੌਤੀ ਆ ਦਰਾਂ ਦੇ ਵਿੱਚ ਉਹਦੇ ਨਾਲ ਇਹਨੂੰ ਐਡਜਸਟ ਕੀਤਾ ਜਾਊਗਾ। ਭਾਵੇਂ ਜਿਹੜੀ ਕੁਝ ਹੋਰ ਤੇਲ ਜਿਹੜਾ ਸਸਤਾ ਹੋ ਸਕਦਾ ਸੀਗਾ ਉਹਨੂੰ ਰੋਕਿਆ ਜਾਊਗਾ ਜੀ, ਉਹਦੇ ਵਿੱਚ ਐਡਜਸਟ ਕਰ ਲਿਆ ਜਾਊਗਾ। ਜਿਹੜੀ ਪਹਿਲਾਂ ਤੇਲ ਦੀ ਕੀਮਤ ਘਟੀ ਆ ਉਹਦੇ ਤੇ ਇਹਦਾ ਅਸਰ ਨਹੀਂ ਪਊਗਾ। ਅਸਰ ਤਾਂ ਕਹਿਣ ਨੂੰ ਸਰਕਾਰ ਕਹਿੰਦੀ ਹੈ ਕਿ ਕੰਜ਼ਿਊਮਰ ਦੇ ਉੱਤੇ ਨਹੀਂ ਪਊਗਾ, ਕਿੱਥੇ ਇਹ ਕੰਜ਼ਿਊਮਰ ਦੇ ਹੋਰ ਜਿਹੜਾ ਥੋੜਾ ਸਸਤਾ ਹੋਣਾ ਸੀਗਾ ਅਗਲੇ ਹਫ਼ਤੇ ਉਹ ਨਹੀਂ ਹੋਊਗਾ ਜੀ। ਜੀ ਜੀ ਜੀ। ਤੇ ਅਗਲੀ ਗੱਲ ਕਰਦੇ ਹਾਂ ਵੀ ਗੱਲ ਕੀਤੀ ਸੀ ਆਪਾਂ ਅਕਾਲੀ ਦਲ ਦੀ ਜਿਹੜੀ ਕੋਰ ਕਮੇਟੀ ਆ ਦੀ ਮੀਟਿੰਗ ਆ ਜਿਹੜੀ ਉਸ ਨੂੰ ਲੈ ਕੇ ਅੱਜ ਇਹ ਆ ਵੀ ਅੱਜ ਤੋਂ ਸ਼ੁਰੂ ਆ। ਅੱਜ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਹੈ ਜੀ ਉਹ ਬੜੀ ਅਹਿਮ ਰੱਖੀ ਗਈ ਹੈ, ਕਿਉਂਕਿ ਜਿਹੜੇ ਕੁਝ ਅਕਾਲੀ ਤੱਤੇ ਨੇ ਜੀ ਵਿੱਚ ਉਹ ਕਹਿੰਦੇ ਆ ਕਿ 2-2 ਹੱਥ ਜਿਹੜੇ ਆ ਉਹ ਬੀਜੇਪੀ ਦੇ ਨਾਲ ਕਰ ਹੀ ਲਏ ਜਾਣ, ਪਰ ਅਕਾਲੀ ਦਲ ਨੂੰ ਪਤਾ ਹੈ ਇਸ ਗੱਲ ਦਾ ਕਿ ਜੇ 2-2 ਹੱਥਾਂ ਵਾਲੇ ਮਾਮਲੇ ਦੇ ਉੱਤੇ ਆ ਗਿਆ ਤਾਂ ਫਿਰ ਸਰਕਾਰ ਕਿਹੜੇ ਤਰੀਕੇ ਨਾਲ ਚੱਲਣੀ ਹੈ। ਇੱਕ ਮੈਂਬਰ ਜਿਹੜਾ ਜੀ ਸਰਕਾਰ ਦੇ ਕੋਲੇ ਘੱਟ ਹੈ ਜਿਹੜੇ ਅਕਾਲੀ ਦਲ ਦੇ ਕੋਲੇ, ਜੇ ਉਹਨੇ ਆਪਣੇ ਤੌਰ ਦੇ ਉੱਤੇ ਜਿਹੜੀ ਆ ਉਹ ਸਰਕਾਰ ਚਲਾਉਣੀ ਹੈ। ਇਹ ਤਾਂ ਸ਼ਾਇਦ ਪੋਸੀਬਲ ਜਿਹੜਾ ਉਹ ਨਹੀਂ ਹੋ ਸਕੂਗਾ।
ਦੂਜੀ ਗੱਲ ਆ, ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਗੱਲ ਦੇ ਵਾਸਤੇ ਮਸ਼ਹੂਰ ਨੇ, ਉਹਨਾਂ ਨੇ ਨੱਪ ਘੋਟੀ ਲੈਣੀ ਹੈ ਅੰਦਰ ਖਾਤੇ ਗੱਲ, ਕਿਉਂਕਿ ਉਹ ਦੇਖਣਗੇ ਕਿ ਅਜੇ ਦੇਖਦੇ ਆ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਉਹਨਾਂ ਦੀ ਜਿਹੜੇ ਉੱਪਰਲੇ ਆਗੂ ਨੇ ਉਹ ਤਾਂ ਬੋਲ ਨਹੀਂ ਰਹੇ, ਉਹ ਇਹੀ ਕਹਿਣਗੇ ਕਿ ਕਿਸੇ ਤਰੀਕੇ ਦੇ ਨਾਲ ਤੋੜ ਵਿਛੋੜਾ ਜਿਹੜਾ ਉਹ ਨਾ ਕੀਤਾ ਜਾਵੇ। ਬਾਕੀ ਜਿਹੜੇ ਤੱਤੇ ਨੇ ਜੀ ਉਹ ਕੀ ਕਹਿੰਦੇ ਨੇ ਇਸ ਮੀਟਿੰਗ ਦੇ ਵਿੱਚ ਜੀ, ਜਿਹੜੇ ਅਕਾਲੀ ਦਲ ਵਾਲੇ ਨੇ ਉਹ ਇਸ ਵੇਲੇ ਸਹਿਮੇ ਹੋਏ ਜ਼ਰੂਰ ਨੇ ਕਿ ਇਹ ਕੀ ਬਣ ਗਿਆ ਜੀ ਜੀ, ਪਰ ਸਿਆਣੇ ਕਹਿੰਦੇ ਨੇ ਨਾ ਕਈ ਵਾਰੀ ਹੱਥਾਂ ਨਾਲ ਦਿੱਤੀਆਂ ਮੂੰਹ ਦੇ ਨਾਲ ਖੁੱਲਣੀਆਂ ਪੈਂਦੀਆਂ ਨੇ। ਮੁਸ਼ਕਲ ਇਹ ਹੈ ਕਿ ਕਈ ਵਾਰੀ ਗੰਢ ਪੀਟੀ ਇਹੋ ਜਿਹੀ ਆ ਜਾਂਦੀ ਉਹ ਮੂੰਹ ਨਾਲ ਵੀ ਨਹੀਂ ਖੁੱਲਦੀ। ਨਵਜੋਤ ਸਿੱਧੂ ਦੀ ਟਿਕਟ ਕਟਾਉਣੀ ਜਿਹੜੀ ਸੀ ਉਹ ਇੱਕ ਗੰਢ ਦਿੱਤੀ। ਆਈ ਥਿੰਕ ਉਦੋਂ ਵੱਡੀ ਜਿਹੜੀ ਗੰਢ ਸੀ ਨਾ ਜੀ ਉਹ ਇਹਨਾਂ ਨੇ ਇਹ ਦੇ ਦਿੱਤੀ ਕਿ ਜਿਹੜੇ ਹਰਿਆਣੇ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਉੱਥੇ ਇਹਨਾਂ ਨੇ ਜਿਹੜੀ ਇਨੈਲੋ ਦੀ ਮਦਦ ਕਰਤੀ, ਬੀਜੇਪੀ ਦੀ ਜਿਹੜੀ ਸੀਗੀ ਇਹਨਾਂ ਨੇ ਇਹ ਕਹਿ ਲਓ ਕਿ ਮੁੱਲ ਲੈ ਲਈ ਦੁਸ਼ਮਣੀ। ਦੇਖਦੇ ਹਾਂ ਚੰਡੀਗੜ੍ਹ ਦੇ ਵਿੱਚ ਅੱਜ ਕੀ ਬਣਦਾ ਜੀ, ਬੜੀ ਜੀ। ਅਤੇ ਅਗਲੀ ਗੱਲ ਕਰਦੇ ਹਾਂ ਸ਼੍ਰੀਨਗਰ ਦੇ ਵਿੱਚ ਜਿਹੜੀ ਆ ਫੌਜ ਦੇ ਜਿਹੜੇ 2 ਅਫਸਰ ਆ ਉਹਨਾਂ ਦੇ ਨਾਲ ਜਿਹੜੇ 7 ਜਣਿਆਂ ਨੂੰ ਉਮਰ ਕੈਦ ਹੋਈ ਹੈ, ਜਿਹੜਾ ਮਾਛਿਲ ਦਾ ਫਰਜ਼ੀ ਮੁਕਾਬਲਾ ਸੀਗਾ ਉਸ ਨੂੰ ਲੈ ਕੇ। ਬਿਲਕੁਲ ਜੀ, ਇਹ ਐਕਚੁਅਲੀ ਦੇਖੋ ਏਦਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਪਹਿਲਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਨੇ। ਜਿਹੜੀਆਂ ਸੁਰੱਖਿਆ ਫੋਰਸਿਸ ਨੇ ਉਹ ਧੱਕਾ ਕਰਦੀਆਂ ਨੇ। ਇੱਥੇ ਪੰਜਾਬ ਨੇ ਤਾਂ ਉਹ ਬਹੁਤ ਕੁਝ ਭੁਗਤਿਆ ਜੀ ਪਹਿਲਾਂ, ਇੱਥੇ ਪੰਜਾਬ ਵਾਲਿਆਂ ਨੂੰ ਤਾਂ ਦੱਸਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈ ਨਾ ਜੀ ਕਿ ਕਿਹੋ ਜਿਹਾ ਹੁੰਦਾ ਰਿਹਾ। ਜਿਹੜਾ ਇਹ ਮਾਛਲ ਫਰਜ਼ੀ ਮੁਕਾਬਲਾ ਸੀਗਾ ਜੀ, 5 ਜਿਹੜੇ ਫੌਜੀ ਨੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਆ ਜੀ ਉਹ ਸੁਣਾਈ ਗਈ ਆ। 5 ਸਾਲ ਪਹਿਲਾਂ ਜੰਮੂ ਕਸ਼ਮੀਰ ਦੇ ਮਾਛਲ ਦੇ ਵਿੱਚ ਜਿਹੜੇ ਸੀਗੇ ਇਹ ਵਿਅਕਤੀ ਮਾਰੇ ਗਏ ਸੀਗੇ ਜੀ। ਅਦਾਲਤ ਨੇ ਇਹ ਜਿਹੜੀ ਗੱਲ ਕਹੀ ਹੈ ਕਿ ਇਹ ਜਿਹੜੇ ਫੌਜੀ ਸੀਗੇ ਜੀ ਉਹਨਾਂ ਨੇ ਇਹਨਾਂ ਨੂੰ ਅੱਤਵਾਦੀ ਦਰਸਾਇਆ ਤੇ ਇਹਨਾਂ ਨੌਜਵਾਨ ਜਿਹੜੇ ਸੀ ਉਹਨਾਂ ਨੂੰ ਮਾਰ ਕੇ ਇਹਨਾਂ ਦੀਆਂ ਲਾਸ਼ਾਂ ਦਿਖਾ ਦਿੱਤੀਆਂ ਤੇ ਇਹ ਕਿਹਾ ਕਿ ਅੱਤਵਾਦੀ ਜਿਹੜੇ ਪੁਲਿਸ ਮੁਕਾਬਲੇ ਦੇ ਵਿੱਚ ਮਾਰੇ ਗਏ ਨੇ, ਜਦੋਂ ਕਿ ਇਹ ਆਮ ਵਿਅਕਤੀ ਸਨ, ਇਹਨਾਂ ਦੇ ਅੱਤਵਾਦ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ ਜੀ। ਜੀ ਜੀ ਬਿਲਕੁਲ। ਤਾਂ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਗੱਲਾਂ ਤੇ ਉਹਨਾਂ ਦੀ ਡੂੰਘਾਈ ਤੱਕ ਜਿਹੜੀ ਆਪਾਂ ਜਾਣ ਦੀ ਕੋਸ਼ਿਸ਼ ਕੀਤੀ ਆ। ਤੇ ਬਲਤੇਜ ਬੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਮਾਰੇ ਗਏ ਬਗਦਾਦੀ ਦੀ ਖਬਰ ਆਈ, ਹਾਂ ਨਾ ਕਰਦੀ ਨਿਕਲੀ ਸੱਚ ਮੀਆਂ ਜੀ। ਮਾਰੇ ਗਏ ਬਗਦਾਦੀ ਦੀ ਖਬਰ ਆਈ, ਹਾਂ ਨਾ ਕਰਦੀ ਨਿਕਲੀ ਸੱਚ ਮੀਆਂ, ਕਹਿੰਦੇ ਸਨ ਬਗਦਾਦੀ ਦੇ ਯਾਰ ਬੇਲੀ, ਕੌਣ ਕਰਨ ਵਾਲਾ ਉਸ ਨੂੰ ਟੱਚ ਮੀਆਂ ਜੀ। ਜਦੋਂ ਤੱਕ ਅਮਰੀਕਾ ਨਾ ਕਰੇ ਪੁਸ਼ਟੀ, ਲੱਗੀ ਲੋਕਾਂ ਨੂੰ ਖਬਰ ਸੀ ਕੱਚ ਮੀਆਂ, ਨਿਕਲੀ ਸੱਚ ਤਾਂ ਕਈ ਸੀ ਮੱਚ ਤੇ, ਦੂਜੇ ਪਾਸੇ ਕਈ ਪਏ ਸੀ ਨੱਚ ਮੀਆਂ ਜੀ। ਬੰਦਾ ਬੰਦਿਆਂ ਨੂੰ ਜਿਹੜਾ ਮਾਰਦਾ ਸੀ, ਛੱਡੀ ਬੈਠਾ ਸੀ ਸ਼ਰਮ ਤੇ ਸੰਗ ਮੀਆਂ ਜੀ। ਬੰਦਾ ਬੰਦਿਆਂ ਨੂੰ ਜਿਹੜਾ ਮਾਰਦਾ ਸੀ, ਛੱਡੀ ਬੈਠਾ ਸੀ ਸ਼ਰਮ ਤੇ ਸੰਗ ਮੀਆਂ, ਜੀਂਦਾ ਉਹ ਵੀ ਰਿਹਾ ਨਾ ਅੰਤ ਮੀਆਂ, ਵੱਜਾ ਉਹਨੂੰ ਵੀ ਮੌਤ ਦਾ ਡੰਗ ਮੀਆਂ। ਜੀ 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 ਜੀ, ਬਹੁਤ ਬਹੁਤ ਜਿਹੜਾ ਤੁਹਾਡਾ ਧੰਨਵਾਦ ਬਲਤੇਜ ਬੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਨਾਲ ਇਹ ਖਬਰਾਂ ਸਾਂਝੀਆਂ ਕੀਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਬਹੁਤ ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਸਰੋਤਿਓ ਇਹ ਸੀਗੇ ਬਲਤੇਜ ਬੰਨੂ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਤੇ ਹੁਣ ਜਿਹੜਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਅਗਲੇ ਪ੍ਰੋਗਰਾਮ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਚੌਵੀ ਘੰਟਿਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਬਣੀਆਂ ਸੁਰਖੀਆਂ? ਪੰਜਾਬ, ਭਾਰਤ, ਪਾਕਿਸਤਾਨ, ਅਮਰੀਕਾ ਅਤੇ ਵਿਸ਼ਵ ਭਰ ਦੀਆਂ ਖਬਰਾਂ। ਕਿਹੜੇ ਸਿਆਸਤਦਾਨ ਨੇ ਕੀ ਕਿਹਾ, ਕੀ ਕਰ ਰਹੀ ਹੈ ਸਰਕਾਰ, ਕੀ ਵਿਰੋਧੀ ਧਿਰ ਆਪਣਾ ਰੋਲ ਨਿਭਾ ਰਹੀ ਹੈ। ਟੈਕਸੀ ਟਰੱਕ ਇੰਡਸਟਰੀ ਦੀਆਂ ਖਬਰਾਂ ਤੇ ਰਹੇਗੀ ਸਾਡੀ ਅੱਖ। ਮੌਸਮ ਦੀ ਜਾਣਕਾਰੀ, ਸਟਾਕ ਮਾਰਕੀਟ ਦੇ ਵਿੱਚ ਉਤਰਾਵ ਚੜਾਵ, ਡਾਲਰ ਪਾਉਂਡ ਦਾ ਭਾਅ, ਜਾਣਾਂਗੇ ਇਹ ਸਾਰਾ ਕੁਝ। ਇਹ ਸਾਰੀਆਂ ਖਬਰਾਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਤੇਜ ਪੰਨੂ ਪੰਜਾਬ ਤੋਂ। ਟੈਲੀਸੋਟੋ ਮੈਂ ਚੰਡੀਗੜ੍ਹ ਤੋਂ ਸੁਸ਼ੀਲ ਦੁਸਾਂਝ। ਬਿਊਰੋ ਦਫ਼ਤਰ ਸ਼ਿਵਪੁਰਾ ਪਾਕਿਸਤਾਨ ਤੋਂ ਮਸੂਦ ਮਲੀ ਬੜਾ ਅਦਬ ਭਰਿਆ ਤਨੀਕਾ ਜਿਹਾ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੈਨੋਜ਼ੇ ਸਟੂਡੀਓ ਤੋਂ ਮੈਂ ਰਾਜਕਰਨਵੀਰ ਸਿੰਘ, ਮੈਂ ਹਰਜੋਤ ਸਿੰਘ ਖਾਲਸਾ ਅਤੇ ਮੈਂ ਗੁਰਸਿਮਰਨ ਸਿੰਘ। ਦਿਨ ਭਰ ਦੇ ਵਿੱਚ ਅੱਡ-ਅੱਡ ਸਮਿਆਂ ਤੇ ਸੁਣਨਾ ਨਾ ਭੁੱਲਿਓ, ਸਿਰਫ ਪੰਜਾਬੀ ਰੇਡੀਓ USA ਤੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408 272 5200, 4082725200 ਜਾਂ 408 722 7698, 408722 7698।